ਸਾਡੀ ਚਰਚਾ ਤਾਂ ਇਹ ਹੋਣੀ ਚਾਹੀਦੀ ਆ ਕਿ ਚਾਹੇ ਇੱਥੇ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜੇ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣ ਜੇ, ਇਸ ਸਿਸਟਮ ਦੇ ਅੰਦਰੋਂ ਸਾਡੇ ਲਈ ਕੱਖ ਨਹੀਂ। ਪਰ ਕਮਾਲ ਦੀ ਬਾਤ ਆ, ਸਾਡੇ ਸਾਰੇ ਬੰਦਿਆਂ ਨੂੰ ਇੱਕੋ ਹੀ ਬੁਖਾਰ ਚੜਿਆ ਹੋਇਆ ਕਿ ਅਗਲਾ ਮੁੱਖ ਮੰਤਰੀ ਕੌਣ ਬਣੂ। ਜਿੱਥੇ ਵੀ ਖੁਸ਼ੀ ਗਮੀ ਹੋਵੇ, ਵਿਆਹ ਸ਼ਾਦੀ ਹੋਵੇ, ਤੇ ਅਸੀਂ ਤਾਂ ਇਹੀ ਜਿਹੜੀ ਗੱਲ ਆ ਉਹ ਕਰਦੇ ਹੁੰਦੇ ਆ ਕਿ ਭਾਈ ਆਪਣੀ ਕੌਮ ਗੁਲਾਮ ਆ ਤੇ ਆਪਣੀ ਕੌਮ ਦੀ ਆਜ਼ਾਦੀ ਲਈ ਨਵੇਂ ਨੌਜਵਾਨ ਚਿਹਰਿਆਂ ਦੀ ਲੋੜ ਆ। ਕੋਈ ਮੁਲਕ ਨਹੀਂ ਦਿਖ ਰਿਹਾ ਜਿਹੜਾ ਭਾਰਤ ਨਾਲ ਸਾਡੇ ਕਰਕੇ ਵਿਗੜੇ। ਜੇ ਕਿਸੇ ਮੁਲਕ ਦੇ ਸੰਬੰਧ ਭਾਰਤ ਨਾਲ ਵਿਗੜੇ ਹੋਣ ਤਾਂ ਉਹਦੇ ਆਪ ਦੇ ਕਰਕੇ ਤਾਂ ਵਿਗੜੇ ਹੋ ਸਕਦੇ ਆ, ਪਰ ਕੋਈ ਸਿੱਖਾਂ ਦੀ ਕੀਮਤ ਉੱਤੇ ਕਿ ਤੁਸੀਂ ਸਿੱਖਾਂ ਨਾਲ ਵਧੀਕੀ ਕਰ ਰਹੇ ਹੋ। ਦੁੱਖ ਜਾਂ ਸ਼ਰਮ ਆਉਂਦੀ ਆ ਜਾਂ ਅਫਸੋਸ ਆਉਂਦਾ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੀ ਕੌਮ ਦਾ ਬਹੁਤਾ ਵੱਡਾ ਹਿੱਸਾ ਉਸੇ ਜ਼ਾਲਮ ਅਤੇ ਸਾਡੀ ਕੌਮ ਦੇ ਦੁਸ਼ਮਣ ਭਾਰਤੀ ਹਕੂਮਤੀ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਲੱਗਿਆ। ਹੁਣ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਭਾਰਤੀ ਹਕੂਮਤੀ ਸਿਸਟਮ ਨੂੰ ਇੱਕ ਨਵਾਂ ਬੇਅੰਤ ਸਿੰਘ ਚਾਹੀਦਾ। KPS ਗੱਲ ਬਣਨ ਵਾਲਿਆਂ ਦੀ ਘਾਟ ਨਹੀਂ, ਔਰ ਹੋਣਗੇ ਵੀ ਸਾਡੇ ਸਿੱਖ ਪਰਿਵਾਰਾਂ 'ਚ। ਸੋ ਚਾਹੇ ਬਾਦਲ ਦਾ ਰਾਜ ਹੋਵੇ, ਚਾਹੇ ਉਹ ਕਿਸੇ ਹੋਰ ਦਾ ਹੋਵੇ, ਸਾਡੇ ਲਈ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬਣਨ ਜਾ ਰਹੇ। ਫਿਰ ਅਸੀਂ ਕਿਹੜੇ ਮੂੰਹ ਨਾਲ ਅੱਡੀਆਂ ਚੱਕ ਚੱਕ ਕੇ ਵਧਾਈਆਂ ਦੇਣ ਲੱਗੇ ਹੋਏ ਆ ਕਿ ਫਲਾਨਾ ਦਾ ਬਣਨਾ ਹੀ ਚਾਹੀਦਾ, ਫਲਾਨਾ ਬਣਨਾ ਨਹੀਂ ਚਾਹੀਦਾ। ਸਾਰੀ ਦੁਨੀਆ 'ਚ ਹੈ ਕੋਈ ਸਿੱਖ ਜਿਹੜਾ ਗਰੰਟੀ ਦੇ ਸਕੇ ਕਿ ਜੇ ਫਲਾਨਾ ਜੇ ਬਣ ਜੇ ਤਾਂ ਸਿੱਖਾਂ ਦੀਆਂ ਸਾਰੇ ਮਸਲਿਆਂ ਦਾ ਹੱਲ ਹੀ ਹੋ ਜੂ ਤੇ ਸਿੱਖਾਂ ਨੂੰ ਕੋਈ ਨਵੀਂ ਵਧੀਕੀ ਚੱਲਣੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਜਿਹੜੇ ਆ ਉਹ 24 ਘੰਟੇ ਦੇ ਅੰਦਰ ਅੰਦਰ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਪਹੁੰਚ ਜਾਣੇ ਆ ਤੇ ਸਾਨੂੰ ਪਤਾ ਲੱਗ ਚੁੱਕਿਆ ਹੋਣਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਊਗਾ। ਤੇ ਸਾਡੇ ਆਲੇ ਦੁਆਲੇ ਦੇ ਵਿੱਚ ਹਰ ਥਾਂ ਦੇ ਉੱਤੇ ਇਹੀ ਚਰਚਾ ਚੱਲ ਰਹੀ ਆ ਕਿ ਪੰਜਾਬ ਦੇ ਵਿੱਚ ਫਲਾਨੀ ਪਾਰਟੀ ਦੀ ਸਰਕਾਰ ਬਣੂ। ਕੋਈ ਕਹਿੰਦਾ ਹੈਗਾ ਵੀ ਨਹੀਂ ਜੀ, ਇਸ ਵਾਰੀ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਨਹੀਂ ਮਿਲਣਾ, ਕਿਸੇ ਨਾ ਕਿਸੇ ਨਾਲ ਰਲ ਕੇ ਹੀ ਕੋਈ ਸਰਕਾਰ ਬਣੂ। ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿਚਾਲੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਪੰਜਾਬ ਦੇ ਵਿੱਚ ਸਰਕਾਰ ਬਦਲ ਜਾਣ ਦੇ ਨਾਲ ਜਾਂ ਕਿਸੇ ਖਾਸ ਵਿਅਕਤੀ ਦੇ ਮੁੱਖ ਮੰਤਰੀ ਨਾ ਬਣਨ ਨਾਲ ਜਾਂ ਕਿਸੇ ਖਾਸ ਵਿਅਕਤੀ ਦੇ ਮੁੱਖ ਮੰਤਰੀ ਬਣ ਜਾਣ ਨਾਲ ਕੀ ਸਾਡੀ ਜਿਹੜੀ ਲੜਾਈ ਆ, ਸਾਡੀ ਕੌਮ ਦੇ ਜਿਹੜੇ ਮਸਲੇ ਆ ਉਹ ਹੱਲ ਹੋ ਜਾਣਗੇ। ਸਾਡੀ ਚਰਚਾ ਤਾਂ ਇਹ ਹੋਣੀ ਚਾਹੀਦੀ ਆ ਕਿ ਚਾਹੇ ਇੱਥੇ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜੇ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣ ਜੇ, ਇਸ ਸਿਸਟਮ ਦੇ ਅੰਦਰੋਂ ਸਾਡੇ ਲਈ ਕੱਖ ਨਹੀਂ ਹੈ। ਪਰ ਕਮਾਲ ਦੀ ਬਾਤ ਆ, ਸਾਡੇ ਸਾਰੇ ਬੰਦਿਆਂ ਨੂੰ ਇੱਕੋ ਹੀ ਬੁਖਾਰ ਚੜਿਆ ਹੋਇਆ ਕਿ ਅਗਲਾ ਮੁੱਖ ਮੰਤਰੀ ਕੌਣ ਬਣੂ, ਅਗਲੀ ਸਰਕਾਰ ਕਿਹਦੀ ਹੋ। ਜੇਕਰ ਸਿਆਣੇ ਬਿਆਣੇ ਪੜ੍ਹੇ ਲਿਖੇ ਵਿਦਵਾਨ ਕੌਮ ਦਾ ਦਿਮਾਗ ਸਮਝੇ ਜਾਣ ਵਾਲੇ ਬੰਦਿਆਂ ਨੂੰ ਮਿਲੋ, ਉਹ ਵੀ ਕਹਿੰਦੇ ਨੇ ਕਿ ਜੀ ਵੋਟਾਂ ਵਾਲੇ ਦਿਨਾਂ 'ਚ ਹੋਰ ਕੋਈ ਕੌਮ ਨੂੰ ਗੱਲ ਹੀ ਨਹੀਂ ਸੁੱਝਦੀ, ਕਰੀਏ ਤਾਂ ਕਰੀਏ ਕੀ। ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਨਵਾਂ ਸਿੱਖ ਯੂਥ ਇਸ ਵੇਲੇ ਸਰਗਰਮ ਹੈ, ਜਿਹਨੂੰ ਪਿਛਲੇ ਸਿੱਖ ਸੰਘਰਸ਼ ਤੋਂ ਬਾਅਦ ਵਿੱਚ ਉੱਠਦਾ ਦੇਖ ਕੇ ਦਿੱਲੀ ਦੀਆਂ ਕੇਂਦਰੀ ਖੁਫੀਆ ਏਜੰਸੀਆਂ ਨੂੰ ਬੜੀ ਚਿੰਤਾ ਹੋਈ ਆ ਕਿ ਅਸੀਂ ਤਾਂ ਸਮਝਦੇ ਸੀ ਕਿ ਨਸ਼ੇੜੀ ਤੇ ਆਯਾਸ਼ ਬਣਾਤੇ ਨੇ, ਅਸੀਂ ਤਾਂ ਸਮਝਦੇ ਸੀ ਕਿ ਹੁਣ ਪੰਜਾਬ ਦੇ ਵਿੱਚੋਂ ਕੋਈ ਖਤਰਾ ਨਹੀਂ। ਪਰ ਆ ਨਵੀਂ ਜਵਾਨੀ ਜਿਹੜੀ ਆ ਖਾਲਸਾਈ ਪਰਚਮ ਲਹਿਰਾਉਣ ਦੇ ਮਕਸਦ ਦੇ ਨਾਲ ਫਿਰ ਸਰਗਰਮ ਹੁੰਦੀ ਫਿਰਦੀ ਆ। ਪਰ ਜਿਹੜੀ ਇਹ ਜਵਾਨੀ ਆ ਇਹਨੂੰ ਜੀ ਆਇਆਂ ਕਹਿੰਦੇ ਆ। ਇਸ ਉਭਾਰ ਨੂੰ, ਇਸ ਬਗਾਵਤ ਦੇ ਮਾਦੇ ਨੂੰ ਉੱਭਰਦਾ ਦੇਖ ਕੇ ਖੁਸ਼ੀ ਵੀ ਹੁੰਦੀ ਆ। ਮੈਂ ਅਕਸਰ ਹੀ ਆਪਣੇ ਪ੍ਰੋਗਰਾਮ 'ਚ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਅਸੀਂ ਸਰਗਰਮ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਕੰਵਰ ਸਿੰਘ ਧਾਮੀ ਮਿਲਿਆ, ਜਿਹਨੇ KPS ਗੱਲ ਦੇ ਥੱਪੜਾ ਜੜਿਆ ਸੀ। ਬੜਾ ਚਰਚਾ ਸੀ ਔਰ ਚੰਗੀ ਉਹਨਾਂ ਦੀ ਅਸੀਂ ਇੱਜ਼ਤ ਸਤਿਕਾਰ ਕਰਦੇ। ਉਹ ਤਾਂ ਮੈਨੂੰ ਉਹ ਕਹਿਣ ਲੱਗਿਆ ਵੀ ਅਸੀਂ ਬੜੇ ਖੁਸ਼ ਹੁੰਦੇ ਆ, ਪੁਰਾਣੇ ਜਿਹੜੇ ਚਿੱਟੀਆਂ ਦਾੜੀਆਂ ਸਾਡੀਆਂ ਹੋ ਗਈਆਂ ਸੰਘਰਸ਼ ਵਿੱਚ, ਜਦੋਂ ਅਸੀਂ ਨਵੀਂ ਪੀੜ੍ਹੀ ਨੂੰ ਮੈਦਾਨ ਵਿੱਚ ਆਉਂਦੇ ਦੇਖਦੇ ਆ। ਤੁਸੀਂ ਕਾਲੀਆਂ ਦਾੜੀਆਂ ਵਾਲੇ ਨਵੇਂ ਸਿੱਖ ਨੌਜਵਾਨ ਜਿਹੜੇ ਆ ਉਹ ਖਾਲਿਸਤਾਨੀ ਸਫਾਂ ਦੇ ਵਿੱਚ ਸੇਵਾ ਕਰਨ ਆ ਰਹੇ ਹੋ, ਸਾਨੂੰ ਵਧੀਆ ਲੱਗਦਾ। ਤੇ ਇਹ ਗੱਲ ਕਹਿ ਕੇ ਮੈਂ ਵੀ ਆਪ ਤੋਂ ਜਿਹੜੀ ਨਵੀਂ ਸਿੱਖ ਜਵਾਨੀ ਆ ਉਹਨੂੰ ਵੈਲਕਮ ਕਰਦਾ ਰਹਿਣਾ, ਜੀ ਆਇਆਂ ਕਰਦਾ ਰਹਿਣਾ। ਜਿੱਥੇ ਵੀ ਖੁਸ਼ੀ ਗਮੀ ਹੋਵੇ, ਵਿਆਹ ਸ਼ਾਦੀ ਹੋਵੇ, ਤੇ ਅਸੀਂ ਤਾਂ ਇਹੀ ਜਿਹੜੀ ਗੱਲ ਆ ਉਹ ਕਰਦੇ ਹੁੰਦੇ ਆ ਕਿ ਭਾਈ ਆਪਣੀ ਕੌਮ ਗੁਲਾਮ ਆ ਤੇ ਆਪਣੀ ਕੌਮ ਦੀ ਆਜ਼ਾਦੀ ਲਈ
ਨਵੇਂ ਨੌਜਵਾਨ ਚਿਹਰਿਆਂ ਦੀ ਲੋੜ ਆ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ AK-47 ਚੱਕ ਕੇ ਹੀ ਕੌਮ ਦੀ ਸੇਵਾ ਹੁੰਦੀ ਆ। ਕੌਮ ਦੀ ਸੇਵਾ ਕਰਨ ਦੇ ਕਰੋੜਾਂ ਰਾਹ ਨੇ, ਔਰ ਉਹਨਾਂ ਸਾਰੇ ਰਾਹਾਂ ਦੇ ਚੱਲ ਕੇ ਆਪਾਂ ਕੌਮ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਦਾ ਯੋਗਦਾਨ ਪਾ ਸਕਦੇ ਆ। ਸੋ ਅਸੀਂ ਇਸ ਤਰੀਕੇ ਦੀ ਪ੍ਰੇਰਨਾ ਜਿਹੜੀ ਹੈਗੀ ਆ ਉਹ ਨਵੀਂ ਜਨਰੇਸ਼ਨ ਨੂੰ ਦੇਣਾ ਆਪਦਾ ਫਰਜ਼ ਸਮਝਦੇ ਆ। ਔਰ ਇਹ ਵੀ ਗੱਲ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਬਾਰੇ ਸਾਨੂੰ ਇਹ ਬੇਨਤੀ ਕਰਨ ਤੱਕ ਜਾਣਾ ਪੈਂਦਾ ਕਿ ਭਾਈ ਜੇਕਰ ਤੁਸੀਂ ਹੋਰ ਕੱਖ ਨਹੀਂ ਕਰ ਸਕਦੇ ਸਿੱਖੀ ਲਈ ਜਾਂ ਸਿੱਖ ਸੰਘਰਸ਼ ਲਈ, ਤਾਂ ਇੱਕ ਕੰਮ ਕਰ ਸਕਦੇ ਹੋ ਕਿ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿੱਥੇ ਚਰਚਾ ਹੋ ਰਹੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਲਿਖਿਆ ਬੋਲਿਆ ਜਾ ਰਿਹਾ ਹੋਵੇ, ਉੱਥੇ ਜੇ ਸਾਡੀ ਹਮਾਇਤ ਨਹੀਂ ਕਰਨੀ ਤਾਂ ਸਾਡੇ ਖਿਲਾਫ ਨਾ ਬੋਲਿਆ ਕਰੋ। ਜੇਕਰ ਖਾਲਿਸਤਾਨ ਬਣਦਾ ਦਿਖਿਆ ਤਾਂ ਤੁਸੀਂ ਖਾਲਿਸਤਾਨ 'ਚ ਲਾ ਰਹੇ ਹੋ, ਕੋਈ ਗੱਲ ਨਹੀਂ, ਤੁਹਾਨੂੰ ਬੜੀ ਚੰਗੇ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਭਾਰਤ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਰਹਿਣਾ ਚਾਹੁੰਦੇ ਹੋਵੋਗੇ ਉੱਥੇ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ। ਤੇ ਸਾਨੂੰ ਜਦੋਂ ਲੋੜ ਹੋਊਗੀ ਨਾ, ਕਦੇ ਸਾਨੂੰ ਪਿਆਰ ਆਊਗਾ ਤੁਹਾਡਾ, ਅਸੀਂ ਮਿਲ ਕੇ ਆਵਾਂਗੇ ਤੁਹਾਨੂੰ ਵਿੱਚ ਜਾ ਕੇ ਵੀ ਆ ਚਲੋ ਜੀ ਉੱਥੇ ਵੀਜ਼ਾ ਲੈ ਕੇ ਚੱਲਦੇ ਆ, ਸਾਡੇ ਭਰਾ ਨੇ ਫਿਰ ਵੀ। ਪਰ ਇਸ ਵੇਲੇ ਸਾਡੇ ਸੰਘਰਸ਼ ਨੂੰ ਰੋਕਣ ਵਾਲੀਆਂ, ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਹਰਕਤਾਂ ਦਾ ਜੇ ਤੁਸੀਂ ਸਾਥ ਸਹਿਯੋਗ ਨਾ ਦਿਓ, ਅਸੀਂ ਤਾਂ ਤੁਹਾਡੇ ਉਹਦੇ ਲਈ ਵੀ ਧੰਨਵਾਦੀ ਹੋਵਾਂਗੇ। ਅੱਜ ਕਿਹੋ ਜਿਹੇ ਵਿਆਹ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਬੈਠੇ ਸੀ, ਉੱਥੇ ਕੁਝ ਸੱਜਣ ਪਿਆਰੇ ਜਿਹੜੇ ਸੀ ਉਹ ਆਏ ਤੇ ਕਹਿੰਦੇ ਜੀ ਅਸੀਂ TV 84 ਤੇ ਤੁਹਾਡੇ ਪ੍ਰੋਗਰਾਮ ਸੁਣਦੇ ਆ ਤੇ ਅੱਜ ਸਬੱਬ ਨਾਲ ਵੀ ਆਪਾਂ ਇਕੱਠੇ ਹੋਏ ਆ ਤੇ ਚਲੋ ਅਸੀਂ ਸਾਈਡ ਦੇ ਉੱਤੇ ਬਹਿ ਗਏ। ਮੈਨੂੰ ਬੜਾ ਵਧੀਆ ਲੱਗਿਆ ਕਿ ਸਾਡੇ ਸਿੱਖ ਕੌਮ ਦੇ ਵਿੱਚ ਇਹ ਵੀ ਇੱਕ ਰੁਝਾਨ ਪਣਪ ਰਿਹਾ, ਵੱਧ ਫੁੱਲ ਰਿਹਾ ਕਿ ਕੋਈ ਵੀ ਮੌਕਾ ਹੋਵੇ ਤੇ ਚਾਰ ਸਰੀਰ ਜਿਹੜੇ ਆ ਕੌਮ ਦੀ ਗੱਲ ਕਰਨ ਲਈ ਇੱਕ ਪਾਸੇ ਬਹਿ ਕੇ ਜਿਹੜੀ ਹੈਗੀ ਆ ਕੋਈ ਸੋਚ ਵਿਚਾਰ ਕਰ ਸਕਦੇ ਆ। ਜਦੋਂ ਅਸੀਂ 4-5 ਸਰੀਰ ਉੱਥੇ ਜੁੜੇ ਤੇ ਉਹ 4-5 ਤੋਂ ਬਾਅਦ ਵਿੱਚ 40-50 ਤੱਕ ਗੱਲ ਗਈ, ਬਹੁਤ ਸਾਰੇ ਭੈਣ ਭਰਾਵਾਂ ਨੇ ਬਹਿ ਕੇ ਦੁੱਖ ਸੁੱਖ ਕੀਤਾ। ਵਧੀਆ ਲੱਗਿਆ ਕਿ ਸਾਡੀ ਕੌਮ ਜਿਹੜੀ ਆ ਉਹਦੇ ਵਿੱਚ ਇਸ ਗੱਲ ਦਾ ਦਰਦ ਵਾ ਕਿ ਅਸੀਂ ਭਾਰਤ ਵਿੱਚ ਸੁਰੱਖਿਅਤ ਨਹੀਂ ਹੈਗੇ। ਅਸੀਂ ਭਾਰਤ ਵਿੱਚ ਤਾਂ ਕੀ ਸਾਰੇ ਸੰਸਾਰ ਦੇ ਵਿੱਚ ਫੁੱਟਬਾਲ ਬਣੇ ਪਏ ਆ। ਹਰੇਕ ਮੁਲਕ ਆਪੋ ਆਪਦੇ ਜਿਹੜਾ ਹੈਗਾ ਹਿਸਾਬ ਨਾਲ ਚੱਲ ਰਿਹਾ, ਆਪਦੇ ਹਿੱਤਾਂ ਦੇ ਹਿਸਾਬ ਨਾਲ ਚੱਲ ਰਿਹਾ। ਕੋਈ ਮੁਲਕ ਨਹੀਂ ਦਿਖ ਰਿਹਾ ਜਿਹੜਾ ਭਾਰਤ ਨਾਲ ਸਾਡੀ ਕਰਕੇ ਵਿਗਾੜੇ। ਜੇ ਕਿਸੇ ਮੁਲਕ ਦੇ ਸੰਬੰਧ ਭਾਰਤ ਨਾਲ ਵਿਗੜੇ ਹੋਣ ਤਾਂ ਉਹਦੇ ਆਪਦੇ ਕਰਕੇ ਤਾਂ ਵਿਗੜੇ ਹੋ ਸਕਦੇ ਆ, ਪਰ ਕੋਈ ਸਿੱਖਾਂ ਦੀ ਕੀਮਤ ਉੱਤੇ ਕਿ ਤੁਸੀਂ ਸਿੱਖਾਂ ਨਾਲ ਵਧੀਕੀ ਕਰ ਰਹੇ ਹੋ, ਕੋਈ ਸਾਡੇ ਲਈ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਹੈ। ਦੂਜੀ ਗੱਲ, ਹਰੇਕ ਮੁਲਕ ਦੇ ਆਪੋ ਆਪਦੇ ਕਾਇਦੇ ਕਾਨੂੰਨ ਨੇ, ਉਹਨਾਂ ਕਾਇਦੇ ਕਾਨੂੰਨਾਂ ਦਾ ਸਾਨੂੰ ਲਾਹਾ ਮਿਲਦਾ ਹੋਵੇ। ਤੇ ਜਿਵੇਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਦੋਂ ਵੀ ਭਾਰਤੀ ਜਿਹੜਾ ਨੈਟਵਰਕ ਆ ਉਹ ਮਾਹੌਲ ਬਣਾਉਂਦਾ, ਨੈਰੇਟਿਵ ਸਿਰਜਦਾ ਸਾਡੇ ਖਿਲਾਫ ਕਿ ਇਹ ਤਾਂ ਜੀ ਐ ਆ ਉਹ ਆ, ਤਾਂ ਉਸ ਮੌਕੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਸੰਵਿਧਾਨ ਨੇ, ਕਾਨੂੰਨ ਨੇ ਜਾਂ ਉੱਥੋਂ ਦੇ ਜਿਹੜੇ ਚੰਗੇ ਲੋਕ ਨੇ, ਜਦੋਂ ਉਹ ਇਹ ਕਹਿੰਦੇ ਨੇ ਕਿ ਸਾਡੇ ਮੁਲਕ ਦੇ ਕਾਇਦੇ ਕਾਨੂੰਨ ਦੇ ਅਨੁਸਾਰ ਇਹਨਾਂ ਨੂੰ ਖਾਲਿਸਤਾਨ ਜਿੰਦਾਬਾਦ ਕਹਿਣ ਦਾ ਪੂਰਾ ਹੱਕ ਆ। ਇਹ ਬੰਦੇ ਜਦੋਂ ਤੱਕ ਕੋਈ ਕਾਨੂੰਨ ਨੂੰ ਸਾਡੇ ਮੁਲਕ ਦੇ ਨੂੰ ਭੰਗ ਨਹੀਂ ਕਰਦੇ ਤਾਂ ਅਸੀਂ ਕੋਈ ਇਹਨਾਂ ਖਿਲਾਫ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਸਕਦੇ। ਵੀ ਇਹ ਇੰਡੀਆ ਨਹੀਂ ਹੈਗਾ ਜਿੱਥੇ ਕਿਸੇ ਬੰਦੇ ਨੇ ਚਾਹੇ ਕੁਛ ਕੀਤਾ ਚਾਹੇ ਨਹੀਂ, ਚੱਕ ਕੇ ਅੰਦਰ ਮਾਰੋ ਤੇ ਉਹਨੂੰ ਕਹੋ ਜੀ ਇਹਦੇ ਕੋਲੋਂ 40 ਅਸਾਲਟਾਂ ਫੜੀਆਂ, 200 ਗ੍ਰਨੇਡ ਫੜਿਆ, ਇਹ ਤਾਂ ਬੜਾ ਖਤਰਨਾਕ ਦਹਿਸ਼ਤਗਰਦ ਆ। ਤੇ ਉਸੇ ਬੰਦੇ ਦੇ ਬਾਰੇ ਆਲੇ ਦੁਆਲੇ ਵਿੱਚ ਬੈਠੇ ਬਹੁਤੇ ਲੋਕਾਂ ਨੂੰ ਭਾਰਤੀ ਮੀਡੀਆ ਪੂਰਾ ਯਕੀਨ ਕਰਾ ਲੈਂਦਾ ਤੇ ਚਾਹ ਦੇ ਗਲਾਸ ਵਿੱਚ ਬਿਸਕੁਟ ਜਾਂ ਡਮੋ ਕੇ ਕਰੀ ਜਾਣਗੇ। ਲੈ ਸਾਡੀ ਗਲੀ 'ਚ ਰਹਿੰਦਾ ਸੀਗਾ, ਮੈਨੂੰ ਇੱਥੇ ਨਿੱਤ ਦੁੱਧ ਜਿੱਥੇ ਲੈਣ ਜਾਂਦਾ ਮੈਂ ਵੇਰਕੇ ਦੇ ਪਲਾਂਟ ਤੇ ਉੱਥੇ ਖੜਾ ਦੇਖਿਆ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਇੰਨਾ ਖਤਰਨਾਕ ਇਹ ਬੰਦਾ ਹੋਊ। ਭਾਰਤੀ ਮੀਡੀਆ ਪੂਰੀ ਤਰ੍ਹਾਂ ਇੱਕ ਮਾਹੌਲ ਸਿਰਜ ਦਿੰਦਾ ਤੇ ਉਹ ਬੰਦਾ ਜਦੋਂ ਫੜਿਆ ਜਾਂਦਾ ਉਦੋਂ ਲਗਾਤਾਰ 15-20 ਦਿਨ ਉਹ ਜਾਂ ਉਹਦੇ ਵਰਗੇ ਹੋਰ 5-6 ਨੂੰ ਨਿੱਤ ਭੰਡਦੇ ਆ, ਉਹਦੀਆਂ ਰਿਸ਼ਤੇਦਾਰੀਆਂ ਨੂੰ, ਉਹਦੇ ਯਾਰਾਂ ਦੋਸਤਾਂ ਨੂੰ ਪੂਰਾ ਟੈਰੋਰਾਈਜ਼ ਕਰਦੇ ਆ। ਤੇ ਜਦੋਂ ਉਹ ਬੰਦਾ ਜੇਲ੍ਹ ਚਲੇ ਜਾਂਦਾ 4-6 ਮਹੀਨਿਆਂ ਬਾਅਦ, 2 ਸਾਲਾਂ ਬਾਅਦ ਜਾਂ ਜ਼ਮਾਨਤ ਹੋ ਜਾਂਦੀ ਹੈ ਜਾਂ ਬਰੀ ਹੋ ਜਾਂਦਾ, ਤੇ ਬਰੀ ਹੋਣ ਤੋਂ ਬਾਅਦ ਉਹਦੀ ਜਿਹੜੀ ਖਬਰ ਲੱਗਣੀ ਹੁੰਦੀ ਆ ਕਿ ਜਿਸ ਬੰਦੇ ਨੂੰ 2 ਸਾਲ ਜਾਂ 3 ਸਾਲ ਪਹਿਲਾਂ ਇੰਨਾ ਭੰਡਿਆ ਸੀ ਵੀ ਉਹਦਾ ਬੇਦੋਸ਼ਾ ਸਾਬਤ ਹੋਇਆ, ਫਿਰ ਇਹੋ ਜਿਹੀ ਖਬਰ ਕੋਈ ਨਹੀਂ ਲਾਉਂਦੇ, ਇਹੋ ਜਿਹੀ ਗੱਲ ਮੀਡੀਆ ਕੋਈ ਨਹੀਂ ਕਰਦਾ। ਸੋ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਪੀੜ, ਜੋ ਦਰਦ ਅਸੀਂ ਝੱਲ ਰਹੇ ਹਾਂ, ਜਿਵੇਂ ਸਾਡੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਜਾਂ ਮਲੀਨ ਕਰਨ ਤੇ ਜਾਂ ਉਹਨੂੰ ਡਿਲੀਟ ਕਰਨ ਤੇ ਵੀ ਖਤਮ ਹੀ ਕਰ ਦੋ ਯਤਨ ਜਿਹੜੇ ਆ ਉਹ ਹੋ ਰਹੇ ਨੇ,
ਇਸ ਸਾਰੇ ਕਾਸੇ ਦੌਰਾਨ ਜਦੋਂ ਸਾਡੀ ਕੌਮ ਜਿਹੜੀ ਆ ਉਹਦੇ ਕੁਝ ਸਹਿਰਦ ਹਿੱਸੇ ਇਹ ਚਿੰਤਾ ਕਰਦੇ ਨੇ ਕਿ ਅਸੀਂ ਬਚਾਂਗੇ ਕਿਵੇਂ, ਅਸੀਂ ਸਰਵਾਈਵ ਕਿਵੇਂ ਕਰਨਾ, ਤੇ ਸਾਨੂੰ ਦੂਸਰੀਆਂ ਕੌਮਾਂ, ਦੂਸਰਿਆਂ ਧਰਮਾਂ, ਦੂਸਰਿਆਂ ਲੋਕਾਂ ਤੋਂ ਕਿਵੇਂ ਆਪਦੇ ਹੱਕ ਵਿੱਚ ਜਿਹੜਾ ਹੈ ਉਹ ਰਾਏ ਉਹਨਾਂ ਦੀ ਸਾਡੇ ਹੱਕ ਵਿੱਚ ਹੋਵੇ, ਅਸੀਂ ਕਿਵੇਂ ਕਰ ਸਕਦੇ ਹਾਂ ਇਹ ਚੀਜ਼ਾਂ। ਜਦੋਂ ਇਹ ਗੱਲਾਂ ਉਹਨਾਂ ਦੇ ਏਜੰਡੇ ਤੇ ਨੇ ਸਾਡੇ ਭਾਈਚਾਰੇ ਦੇ, ਤਾਂ ਸਾਨੂੰ ਵਧੀਆ ਲੱਗਦਾ। ਪਰ ਦੁੱਖ ਜਾਂ ਸ਼ਰਮ ਆਉਂਦੀ ਆ ਜਾਂ ਅਫਸੋਸ ਆਉਂਦਾ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੀ ਕੌਮ ਦਾ ਬਹੁਤਾ ਵੱਡਾ ਹਿੱਸਾ ਉਸੇ ਜ਼ਾਲਮ ਅਤੇ ਸਾਡੀ ਕੌਮ ਦੇ ਦੁਸ਼ਮਣ ਭਾਰਤੀ ਹਕੂਮਤੀ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਲੱਗਿਆ ਹੋਇਆ। ਆ ਜਦੋਂ ਆਪਾਂ ਵੋਟਾਂ ਪਾਟਾਂ ਦੇ ਚੱਕਰ 'ਚ ਪੈਂਦੇ ਆ, ਇਹ ਕੀ ਆ? ਇਹ ਅਸਲ ਵਿੱਚ ਉਸ ਸਿਸਟਮ ਦੇ ਹੱਕ ਵਿੱਚ ਖੜਨਾ ਵਾ ਕਿ ਚਾਹੇ ਇਹਨੇ ਸਾਡੇ ਨਾਲ ਬਹੁਤ ਮਾੜਾ ਕੀਤਾ, ਪਰ ਫਿਰ ਵੀ ਅਸੀਂ ਇਸ ਸਿਸਟਮ ਦੇ ਵਿੱਚ ਆ ਦੇਖੋ ਜੀ ਵੋਟਾਂ ਪਾ ਕੇ ਅਸੀਂ ਦੱਸ ਰਹੇ ਹੈਗੇ, ਤੇ ਦੁਨੀਆ 'ਚ ਇਹੀ ਮੈਸੇਜ ਜਾਂਦਾ ਕਿ ਸਿੱਖਾਂ ਨੂੰ ਕੋਈ ਬਹੁਤੀ ਤਕਲੀਫ ਨਹੀਂ ਲੱਗਦੀ ਹੈਗੀ, ਐਵੇਂ ਚਾਰ ਜਾਣੇ ਖਾਲਿਸਤਾਨ ਖਾਲਿਸਤਾਨ ਕਰਦੇ ਫਿਰਦੇ ਆ। ਆਹ ਦੇਖੋ ਸਾਰੀ ਕੌਮ ਤਾਂ ਵੋਟਾਂ 'ਚ ਰੁੱਝੀ ਹੋਈ ਹੈ। ਤੇ ਹੁਣ ਜਦੋਂ ਕਿ ਨਵੇਂ ਮੁੱਖ ਮੰਤਰੀ ਦੀ ਗੱਲ ਆ, ਜੇ ਸਿੱਖ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਨਵਾਂ ਮੁੱਖ ਮੰਤਰੀ ਜਿਹੜਾ ਬਣ ਰਿਹਾ ਨਾ, ਉਹ ਇੱਕ ਜੇਲ੍ਹ ਦਾ ਜੇਲਰ ਬਦਲਿਆ ਜਾ ਰਿਹਾ। ਸਾਫ਼ ਇਸ ਵੇਲੇ ਮਾਹੌਲ ਆ ਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਜਾਣਾ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਚਰਚਾ ਕਰ ਚੁੱਕੇ ਆ, ਔਰ ਇਹ ਗੱਲ ਹੱਟੀ ਪੱਟੀ ਸਭ ਥਾਂ ਤੇ ਚੱਲਦੀ ਆ ਕਿ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ, ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਕਿ ਪੰਜਾਬ ਦੇ ਲੋਕ ਸੜਕਾਂ ਤੇ ਆਉਣ, ਬਗਾਵਤ ਕਰਨ, ਤੇ ਉਸ ਬਗਾਵਤ ਨੂੰ ਹੋਰ ਜ਼ਿਆਦਾ ਤੱਤਾ ਕੀਤਾ ਜਾਵੇ, ਉਕਸਾਇਆ ਜਾਵੇ, ਤੇ ਅੰਤ ਉੱਥੇ ਲਿਆਂਦਾ ਜਾਵੇ ਜਦੋਂ ਸਾਰੀ ਦੁਨੀਆ ਦੇ ਵਿੱਚ ਨਾਲੇ ਸਿੱਖਾਂ ਨੂੰ ਕੁੱਟਿਆ ਮਾਰਿਆ ਜਾਵੇ ਤੇ ਨਾਲੇ ਅੱਤਵਾਦੀ ਤੇ ਦਹਿਸ਼ਤਗਰਦ ਬੜੇ ਮਾੜੇ ਆ ਜੀ, ਇਹਨਾਂ ਨਾਲ ਇਹੀ ਹੋਣੀ ਚਾਹੀਦੀ ਆ, ਇਹ ਤਾਂ ਐਂ ਕਰਦੇ ਰਹੇ ਨੇ, ਉਹ ਕਰਦੇ ਰਹੇ ਆ। ਇਹ ਮਾਹੌਲ ਜਿਹੜਾ ਹੈਗਾ ਬਣਾਏ ਜਾਣ ਦੇ ਪੂਰੇ ਯਤਨ ਜਿਹੜੇ ਆ ਉਹ ਸਟੇਟ ਵੱਲੋਂ ਕੀਤੇ ਜਾ ਰਹੇ ਆ। ਤੇ ਇਹ ਜਿਹੜਾ ਸਾਰਾ ਕੁਝ ਹੋਣਾ ਹੈ, ਉਹ ਇਹੋ ਜਿਹਾ ਮੁੱਖ ਮੰਤਰੀ ਜਾਂ ਇਹੋ ਜਿਹੀ ਸਰਕਾਰ ਚਾਹੀਦੀ ਆ ਜਿਹੜੀ ਆਰਾਮ ਨਾਲ ਸਾਰਾ ਕੁਝ ਹੋਣ ਦੇਵੇ, ਉਲਟਾ ਉਹ ਸਟੇਟ ਦੀਆਂ ਇਹਨਾਂ ਮਾਰਖੋਰੀਆਂ ਨੀਤੀਆਂ ਦੀ ਹਮਾਇਤ ਕਰੇ। ਜਿਵੇਂ KPS ਗਿੱਲ ਦੇ ਰਾਹੀਂ ਜਦੋਂ ਭਾਰਤੀ ਖੁਫੀਆ ਏਜੰਸੀਆਂ ਦਾ ਨੈਟਵਰਕ ਪੰਜਾਬ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਾਂ ਉਸ ਵੇਲੇ ਦੇ ਹੋਰ ਕਾਂਗਰਸੀ ਲੀਡਰਾਂ ਦੀ ਬਣਦੀ ਤਾਂ ਇਹ ਭੂਮਿਕਾ ਸੀ ਕਿ ਉਹ ਕਹਿੰਦੇ ਕਿ ਇਹ ਚੁਣੀ ਹੋਈ ਸਾਡੀ ਸਰਕਾਰ ਆ, ਕਿ ਸਾਡੀ ਸਰਕਾਰ ਦੇ ਹੁੰਦਿਆਂ ਹਰ ਇੱਕ ਦੋਸ਼ੀ ਨੂੰ ਜਿਹੜਾ ਕੋਈ ਭਾਰਤੀ ਕਾਨੂੰਨ ਨੂੰ ਭੰਗ ਕਰਦਾ ਹੋਵੇ ਉਹਨੂੰ ਸਜ਼ਾ ਕਾਨੂੰਨ ਰਾਹੀਂ ਅਦਾਲਤ ਰਾਹੀਂ ਦਿਵਾਉਣੀ ਚਾਹੀਦੀ ਆ। ਪਰ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਅਸੀਂ ਇੱਥੇ ਬੈਠੇ ਹੋਵਾਂਗੇ ਤੇ ਤੁਸੀਂ ਜਿਹਨੂੰ ਜੀ ਕਰਦਾ ਜੋ ਮਰਜ਼ੀ ਇਲਜ਼ਾਮ ਲਾ ਕੇ ਪ੍ਰੈਸ ਨੋਟ ਦੇ ਵਿੱਚ ਉਹਨੂੰ ਕਤਲ ਕਰ ਸੁੱਟੋਗੇ ਜਾਂ ਉਹਨੂੰ ਫੜ ਕੇ ਤੁਸੀਂ ਇਹ ਦਿਓਗੇ? ਪਰ ਇਹੋ ਜਿਹੀ ਗੱਲ ਕਰਨ ਕਰਾਉਣ ਦੀ ਬਜਾਏ ਬੇਅੰਤ ਸਿੰਘ ਤੇ ਉਹਦੀ ਸਰਕਾਰ ਨੇ ਭਾਰਤੀ ਹਕੂਮਤ ਦਾ ਹੱਥ ਟੋਕਾ ਬਣ ਕੇ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਕਰਵਾਈ, ਔਰ ਉਹ ਸਾਰਾ ਕੁਝ ਉਹਨੂੰ ਭੁਗਤਣਾ ਵੀ ਪਿਆ, ਉਹਦਾ ਨਤੀਜਾ ਵੀ, ਕਿਉਂਕਿ ਅੰਤ ਫਿਰ ਭਾਈ ਦਿਲਾਵਰ ਸਿੰਘ ਨੇ ਆਪਦੀ ਜਾਨ ਵੀ ਵਾਰਤੀ ਪੰਥ ਦੇ ਉੱਤੋਂ ਦੀ, ਤੇ ਆਪਦਾ ਫਰਜ਼ ਵੀ ਨਿਭਾਤਾ ਤੇ ਬੇਅੰਤੇ ਬੁੱਚੜ ਨੂੰ ਵੀ ਉਡਾ ਦਿੱਤਾ। ਹੁਣ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਭਾਰਤੀ ਹਕੂਮਤੀ ਸਿਸਟਮ ਨੂੰ ਇੱਕ ਨਵਾਂ ਬੇਅੰਤ ਸਿੰਘ ਚਾਹੀਦਾ। KPS ਗੱਲ ਬਣਨ ਵਾਲਿਆਂ ਦੀ ਘਾਟ ਨਹੀਂ, ਔਰ ਹੋਣਗੇ ਵੀ ਸਾਡੇ ਸਿੱਖ ਪਰਿਵਾਰਾਂ 'ਚ, ਤੇ ਬੇਅੰਤ ਸਿੰਘ ਬਣਨ ਬਣਾਉਣ ਲਈ ਵੀ ਬਥੇਰੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਤਾਂ ਕੋਈ ਮਤਲਬ ਨਹੀਂ, ਇਹ ਜੀ ਮੁੱਠੀ ਭਰ ਲੋਕ ਨੇ, ਇਹ ਜੀ ਪਾਕਿਸਤਾਨ ਦੇ ਪਿੱਠੂ ਨੇ, ਇਹ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ, ਇਹ ਤਾਂ ਜੀ ਪੰਜਾਬ ਦੇ ਵਿੱਚ ਲਾਂਬੂ ਲਾਉਣਾ ਚਾਹੁੰਦੇ ਨੇ। ਪੰਥ ਦੀ, ਕੌਮ ਦੀ, ਧਰਮ ਦੀ ਗੱਲ ਕਰਨ ਵਾਲਿਆਂ ਨੂੰ ਇਸ ਤਰੀਕੇ ਨਾਲ ਬਦਨਾਮ ਕਰਕੇ ਮਾਰ ਮਰਾਉਣ ਦੇ ਜਿਹੜੇ ਹਾਮੀ ਨੇ ਉਹਨਾਂ ਦੀ ਘਾਟ ਨਹੀਂ ਹੈ। ਤੇ ਇੱਥੇ ਤਾਂ ਸੰਗਤ ਤੇ ਰੇਸ ਲੱਗੀ ਹੋਈ ਆ ਕਿ ਮੈਂ ਉਹਦੇ ਨਾਲੋਂ ਜ਼ਿਆਦਾ ਵਧੀਆ ਸਾਬਤ ਹੋ ਸਕਦਾ। ਸੋ ਚਾਹੇ ਬਾਦਲ ਦਾ ਰਾਜ ਹੋਵੇ, ਚਾਹੇ ਉਹ ਕਿਸੇ ਹੋਰ ਦਾ ਹੋਵੇ, ਸਾਡੇ ਲਈ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬਣਨ ਜਾ ਰਹੇ। ਫਿਰ ਅਸੀਂ ਕਿਹੜੇ ਮੂੰਹ ਨਾਲ ਅੱਡੀਆਂ ਚੱਕ ਚੱਕ ਕੇ ਵਧਾਈਆਂ ਦੇਣ ਲੱਗੇ ਹੋਏ ਆ ਕਿ ਫਲਾਨਾ ਤਾਂ ਬਣਨਾ ਹੀ ਚਾਹੀਦਾ, ਫਲਾਨਾ ਬਣਨਾ ਨਹੀਂ ਚਾਹੀਦਾ। ਕਿਹੜਾ ਸਾਰੀ ਦੁਨੀਆ 'ਚ ਹੈ ਕੋਈ ਸਿੱਖ ਜਿਹੜਾ ਗਰੰਟੀ ਦੇ ਸਕੇ ਕਿ ਜੇ ਫਲਾਨਾ ਜੇ ਬਣ ਜੇ ਤਾਂ ਸਿੱਖਾਂ ਦੀਆਂ ਸਾਰੇ ਮਸਲਿਆਂ ਦਾ ਹੱਲ ਹੀ ਹੋ ਜੂ ਤੇ ਸਿੱਖਾਂ ਨੂੰ ਕੋਈ ਨਵੀਂ ਵਧੀਕੀ ਝੱਲਣੀ ਨਹੀਂ ਪਊ? ਉਲਟਾ ਸਾਡੇ ਆ ਸਿਰਾਂ ਤੇ ਵਿਪਤਾ ਪਈ ਹੋਈ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਿਆਪਾ ਸਾਡੇ ਗੱਲ ਤਾਜ਼ਾ ਪਿਆ। ਉਹ ਮੁੱਦਾ ਚੱਲ ਰਿਹਾ ਕਿ ਸਿੱਖ ਇਤਿਹਾਸ ਨੂੰ ਤਰੋੜਿਆ। ਹੁਣ ਜਿਹੜੀਆਂ ਕੌਮਾਂ ਨੂੰ ਮਾਰਨਾ ਹੁੰਦਾ ਉਹਨਾਂ ਦਾ ਇਤਿਹਾਸ ਹੀ ਗਲਤ ਕੀਤਾ ਜਾਂਦਾ, ਤੇ ਤੁਹਾਡੇ ਸਾਹਮਣੇ ਸ਼ਰੇਆਮ ਤਾਂ ਤੁਹਾਡੇ ਨਾਲ ਹੋ ਰਿਹਾ ਜੀ, ਤੁਹਾਡੀ ਕੌਮ ਨਾਲ ਹੋ ਰਿਹਾ।
ਬੜੀਆਂ ਆਪਾਂ ਨੂੰ ਗੱਲਾਂ ਆਉਂਦੀਆਂ ਨੇ, ਕਹਿਣਗੇ ਜੀ ਫਿਊਡਲ ਹਰਜਰ ਨੇ ਇਜ਼ਰਾਈਲ ਨੂੰ ਬਣਾਉਣ ਲਈ ਆਹ ਕੀਤਾ ਉਹ ਕੀਤਾ। ਸਾਡੀ ਕੌਮ ਦੇ ਚੱਪੇ ਚੱਪੇ ਉੱਤੇ ਹਰਜਲ ਨਾਲੋਂ ਵੀ ਵੱਧ ਜਿਹੜੀ ਗੱਲ ਆ ਉਹ ਕਰਨ ਵਾਲੇ ਲੋਕ ਜਿਹੜੇ ਆ ਉਹ ਬੈਠੇ। 1995 ਤੋਂ ਬਾਅਦ ਜਦੋਂ ਖਾੜਕੂ ਜੱਦੋ ਜਹਿਦ ਜਿਹੜੀ ਆ ਉਹ ਇੱਕ ਵਾਰੀ ਢਿੱਲੀ ਪੈ ਗਈ ਜਾਂ ਓਵਰ ਪਾਵਰਡ ਹੋ ਗਈ, ਸਟੇਟ ਦਾ ਹੱਥ ਉੱਤੇ ਹੋ ਗਿਆ, ਤਾਂ ਉਸ ਤੋਂ ਬਾਅਦ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਮੈਦਾਨ ਵਿੱਚ ਆਏ ਜਿਨ੍ਹਾਂ ਨੇ ਬੇਸ਼ੱਕ AK-47 ਨਹੀਂ ਸੀ ਚੱਕੀ, ਖਾੜਕੂ ਕਾਰਵਾਈਆਂ ਨਹੀਂ ਸੀ ਕੀਤੀਆਂ, ਪਰ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਬੜੇ ਜ਼ੋਰਦਾਰ ਤਰੀਕੇ ਨਾਲ ਚੱਕੀ ਰੱਖਿਆ। ਇਹਦੇ ਵਿੱਚ ਇਕੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਹੀਂ, ਬੜੀਆਂ ਧਿਰਾਂ ਤੇ ਬੜੀਆਂ ਸ਼ਖਸੀਅਤਾਂ ਮੈਦਾਨ ਵਿੱਚ ਆਈਆਂ ਔਰ ਉਹਨਾਂ ਸਭ ਨੇ ਕੋਈ ਕਸਰ ਨਹੀਂ ਛੱਡੀ। ਹੁਣ ਉਹਨਾਂ ਸਭ ਨੇ ਉਹ ਮਾਹੌਲ ਬਣਾਇਆ ਹੌਲੀ ਹੌਲੀ ਸਹਿਜੇ ਸਹਿਜੇ, ਕਿਉਂਕਿ ਜਦੋਂ ਸਟੇਟ ਕਹਿੰਦੀ ਸੀ ਕਿ ਤੁਸੀਂ ਆਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ, ਤੇ ਪਹਿਲੋਂ ਜਿਹੜਾ ਕੁਝ ਹੋ ਚੁੱਕਿਆ ਸੀ ਉਹਦਾ ਟੈਰਰ ਬੜਾ ਸੀ, ਉਹਦਾ ਡਰ ਬੜਾ ਸੀ ਲੋਕਾਂ 'ਚ। ਸੋ ਧੰਨ ਸੀ ਉਹ ਜਥੇਬੰਦੀਆਂ, ਧੰਨ ਸੀ ਉਹ ਲੋਕ ਜਿਨ੍ਹਾਂ ਨੇ ਉਸ ਖੜੋਤ ਨੂੰ ਤੋੜਨ ਦਾ ਅਹਿਦ ਕੀਤਾ। 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ ਸਰਕਾਰ ਬਣਨ ਤੋਂ ਬਾਅਦ ਇੱਕ ਵਾਰੀ ਲੋਕਾਂ ਨੂੰ ਲੱਗਿਆ ਸੀ ਕਿ ਸਿੱਖਾਂ ਨੂੰ ਕੋਈ ਬਹੁਤਾ ਉਪੱਦਰ, ਬਹੁਤਾ ਕੋਈ ਰੌਲਾ ਗੋਲਾ, ਬਹੁਤਾ ਕੁਝ ਕਰਨ ਦੀ ਲੋੜ ਨਹੀਂ ਪੈਣੀ। ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਜਾਂ ਸਾਡੇ ਦਰਦ ਨੂੰ ਘਟਾਉਣ ਦੇ ਲਈ ਬਾਦਲ ਸਰਕਾਰ ਸ਼ਾਇਦ ਕੋਈ ਵਧੀਆ ਰੋਲ ਪਲੇ ਕਰੂ। ਲੋਕਾਂ ਨੂੰ ਲੱਗਦਾ ਸੀ, ਕਿਉਂਕਿ ਫੜਾਂ ਵੀ ਬੜੀਆਂ ਵੱਡੀਆਂ ਮਾਰੀਆਂ ਸੀਗੀਆਂ ਕਿ ਜੀ ਉਧਰੋਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਪਦਵੀ ਦੀ ਸਹੁੰ ਚੱਕਣੀ ਆ, ਬਸ ਉਧਰੋਂ ਅਸੀਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ ਤੇ ਪੰਜਾਬ ਦੇ ਜਿੰਨੇ ਸਿੱਖ ਨੌਜਵਾਨ ਫੜ ਕੇ ਜੇਲ੍ਹਾਂ 'ਚ ਤੁੰਨੇ ਹੋਏ ਨੇ ਸਭ ਹੱਥਾਂ ਨੂੰ ਬਾਹਰ ਆ ਜਾਣੇ। ਦੂਜੇ ਪਾਸੇ ਕਿਹਾ ਜਾਂਦਾ ਸੀ ਕਿ ਜਿਨ੍ਹਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਆ, ਵਧੀਕੀਆਂ ਕੀਤੀਆਂ, ਉਹਨਾਂ ਦੇ ਉੱਤੇ ਇੱਕ ਕਮਿਸ਼ਨ ਬਣਾ ਦੇਣਾ ਜੀ, ਤੇ ਉਹਨਾਂ ਸਾਰਿਆਂ ਨੂੰ ਬਣਦੀ ਜਿਹੜੀ ਸਜ਼ਾ ਉਹ ਦਵਾਵਾਂਗੇ। ਇਹ ਸਾਰੀਆਂ ਗੱਲਾਂ ਉਡੀਕਦੇ ਰਹੇ, ਪਰ ਬਾਦਲ ਸਾਹਿਬ ਜਿਹੜੇ ਆ ਉਹ ਕਹਿੰਦੇ ਜੀ ਬਈ ਹੁਣ ਵਕਤ ਬਦਲ ਗਿਆ ਹੈ, ਹੁਣ ਛੱਡੋ ਜੀ ਇਹਨਾਂ ਗੱਲਾਂ ਨੂੰ, ਕਾਹਨੂੰ ਜਿਹੜੀਆਂ ਖੰਡਾਂ ਝੱਟ ਦਿੰਦੇ ਹੋ। ਸੋ ਫਿਰ ਜਦੋਂ ਮਰੇ ਮੁੱਕਰੇ ਦਾ ਤਾਂ ਕੋਈ ਇਲਾਜ ਹੀ ਹੈ ਨਹੀਂ ਨਾ। ਤੇ ਅੱਜ ਵੀ ਜਿਹੜੀ ਹੈਗੀ ਆ ਉਹ ਜਿਹੜੀ ਬਿਰਤੀ ਨੇ ਪਹਿਲਾਂ ਵਾਅਦੇ ਕੀਤੇ ਤੇ ਪਿੱਛੋਂ ਮੁੱਕਰੇ, ਉਹ ਕੈਪਟਨ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ। ਜਦੋਂ ਉਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਤੇ ਨਸ਼ੇ ਬਾਰੇ ਤੇ ਹੋਰ ਮਸਲਿਆਂ ਬਾਰੇ ਪਹਿਲਾਂ ਸਿੱਖਾਂ ਨੂੰ ਭਰਮਾਇਆ, ਖਾਸ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਉੱਤੇ ਤਾਂ ਬਹੁਤ ਸਿੱਖਾਂ ਨੂੰ ਇਹ ਸੀ ਕਿ ਲਓ ਜੀ ਕੈਪਟਨ ਨੂੰ ਲਿਆਓ, ਬਾਦਲ ਹੋਣਾ ਨਹੀਂ ਕੁਝ ਕਰਨਾ। ਚੇਤੇ ਕਰੋ ਕਿ ਕਿਵੇਂ ਗੁਟਕਾ ਗੁਰਬਾਣੀ ਦਾ ਹੱਥ ਵਿੱਚ ਲੈ ਕੇ ਕੈਪਟਨ ਨੇ ਨਸ਼ੇ ਨੂੰ ਖਤਮ ਕਰਨ ਦਾ ਅਹਿਦ ਕੀਤਾ ਸੀ, ਕਿੱਧਰ ਗਈਆਂ ਗੱਲਾਂ। ਸੋ ਇੱਥੇ ਇਹ ਕਹਿਣਾ ਕਿ ਜੀ ਬਾਦਲ ਨੂੰ ਲਿਆਓ, ਕੈਪਟਨ ਨੂੰ ਲਿਆਓ, ਇਹ ਆਪਦੇ ਆਪ ਨੂੰ ਧੋਖਾ ਦੇਣ ਵਾਲੀਆਂ ਗੱਲਾਂ ਨੇ। ਮੁੱਖ ਮੰਤਰੀ ਕਿਸੇ ਨਾ ਕਿਸੇ ਨੇ ਬਣੀ ਜਾਣਾ, ਸਿੱਖਾਂ ਨੂੰ ਵਾਲੀ ਚਿੰਤਾ ਕਰਨ ਦੀ ਲੋੜ ਨਹੀਂ। ਜਿਵੇਂ ਨਾਭੇ ਜੇਲ੍ਹ ਦੇ ਵਿੱਚ ਅਸੀਂ ਬੈਠੇ ਸੀ, ਜਦੋਂ ਉੱਥੇ ਕਿਸੇ ਨਾ ਕਿਸੇ ਨੇ ਤਾਂ ਜੇਲ੍ਹ ਦਾ ਜੇਲਰ ਲੱਗਣਾ ਹੀ ਸੀ ਨਾ, ਜਿਹਨੇ ਸਾਡੇ ਉੱਤੇ ਸਰਕਾਰੀ ਜਿਹੜਾ ਹੁਕਮ ਆ ਉਹਨੂੰ ਲਾਗੂ ਕਰਨਾ ਸੀ। ਸੋ ਇੱਥੇ ਵੀ ਹੋ ਜਾਣਾ। ਇਹ ਚਿੰਤਾ ਸਿੱਖ ਨਾ ਕਰਨ, ਸਿੱਖ ਤਾਂ ਇਹ ਚਿੰਤਾ ਕਰਨ ਕਿ ਜ਼ੁਲਮ ਦਾ ਤੇ ਜ਼ਾਲਮ ਦਾ ਵਿਰੋਧ ਕਿਵੇਂ ਕਰਨਾ, ਉਸ ਭਾਰਤੀ ਹਕੂਮਤੀ ਤੰਤਰ ਨੂੰ ਕਿਵੇਂ ਅਸਫਲ ਕਰਨਾ ਜਿਹੜਾ ਸਾਡੀ ਹੋਂਦ ਹਸਤੀ ਨੂੰ ਮੇਟਣ ਤੇ ਤੁਲਿਆ ਹੋਇਆ। ਸਾਡੇ ਬੱਚਿਆਂ ਦਾ ਇੰਨਾ ਬੁਰਾ ਹਾਲ ਕੀਤਾ ਜਾ ਰਿਹਾ, ਉਹਨਾਂ ਦੇ ਕੋਲੋਂ ਧਰਮ ਖੋਹਿਆ ਜਾ ਰਿਹਾ। ਜਿਹੜੀਆਂ ਕਿਤਾਬਾਂ ਸਾਹਮਣੇ ਆਈਆਂ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਪੜ੍ਹ ਕੇ ਬੰਦੇ ਨੂੰ ਆਪਦੇ ਆਪ ਉੱਤੇ ਸ਼ਰਮ ਆਉਂਦੀ ਆ ਕਿ ਅਸੀਂ ਜਾਈਏ ਤਾਂ ਜਾਈਏ ਕਿੱਥੇ। ਜੇਕਰ ਕੈਨੇਡਾ, ਅਮਰੀਕਾ ਤੇ ਹੋਰ ਨਾ ਮੁਲਕਾਂ 'ਚ ਤਾਂ ਉੱਥੋਂ ਜੇ ਕੋਈ ਸਰਕਾਰ ਸਾਡੇ ਧਰਮ ਬਾਰੇ ਗਲਤ ਗੱਲ ਕਰੇ ਤਾਂ ਅਸੀਂ ਉੱਥੇ ਤਾਂ ਸ਼ਾਇਦ ਕਾਮਯਾਬ ਹੋ ਜਾਈਏ ਉਸ ਗਲਤ ਗੱਲ ਨੂੰ ਰੋਕਣ 'ਚ। ਪਰ ਇੱਥੇ ਇੱਕ ਜਿਹੜਾ ਹੈਗਾ ਹਮਲਾ, ਉਹਨੂੰ ਹਜੇ ਪੂਰੀ ਤਰ੍ਹਾਂ ਹੱਲ ਪਈ ਨਹੀਂ ਹੁੰਦੀ। ਜਦ ਨੂੰ ਦੂਜਾ ਹੋ ਜਾਂਦਾ, ਤੀਜਾ ਹੋ ਜਾਂਦਾ, ਤੇ ਸਾਡੀ ਕੌਮ ਕਹਿੰਦੀ ਹੈ ਜੀ ਮੇਰਾ ਦੇਸ਼ ਮਹਾਨ, ਭਾਰਤ ਮਾਤਾ ਕੀ ਜੈ। ਕਹਿੰਦੇ ਠੀਕ ਆ ਜੀ, ਕੁਝ ਬੰਦੇ ਹੋਣਗੇ ਮਾੜੇ, ਪਰ ਸਾਰਾ ਮੁਲਕ ਥੋੜੀ ਮਾੜਾ ਜੀ ਭਾਈ। ਜਿਹੜਾ ਮੁਲਕ ਸਾਡੀ ਹੋਂਦ ਹਸਤੀ ਦਾ ਦੁਸ਼ਮਣ ਬਣਿਆ ਬੈਠਾ, ਜਿਹਨੇ ਅਹਿਦ ਕੀਤਾ ਹੋਇਆ ਵੀ ਹੌਲੀ ਹੌਲੀ ਖੁਰਚ ਕੇ ਇਹਨਾਂ ਦੇ ਅੰਦਰੋਂ ਸਿੱਖੀ ਕੱਢਣੀ, ਇਹਨਾਂ ਨੂੰ ਕੇਸਾ ਧਾਰੀ ਹਿੰਦੂ ਬਣਾਉਣਾ, ਉਸ ਮੁਲਕ ਦੇ ਹੱਕ ਵਿੱਚ ਆਪਾਂ ਜਦੋਂ ਬੋਲਦੇ ਹਾਂ ਤੇ ਆਪਾਂ ਉਹਨਾਂ ਸਾਰੇ ਸ਼ਹੀਦਾਂ ਨੂੰ, ਉਸ ਸਾਰੇ ਸਿੱਖ ਫਲਸਫੇ ਨੂੰ ਪਿੱਠ ਦਿੰਦੇ ਆ ਜਿਹੜਾ ਸਾਨੂੰ ਪਿਛਲੇ 500 ਸਾਲ ਦੇ ਵਿੱਚ ਹਾਸਲ ਹੋਇਆ। ਕਿਉਂਕਿ ਸਾਨੂੰ ਇਹ ਦੱਸਿਆ ਜਾਂਦਾ ਕਿ ਜਿਹੜੀ ਇੱਜ਼ਤ ਤੇ ਅਣਖ ਦੀ ਜ਼ਿੰਦਗੀ ਆ ਨਾ ਉਹ ਜਿਉਣੀ, ਤੇ ਆਪਾਂ ਜਦੋਂ ਬੇਗੈਰਤੀ ਵਾਲੀ ਜ਼ਿੰਦਗੀ ਜਿਉਣ ਵਾਲੀਆਂ ਗੱਲਾਂ ਕਰਦੇ ਆ ਫੇਰ ਕੀ ਹੋ ਗਿਆ। ਇੱਕ ਤਾਂ ਇਹ ਚੀਜ਼ ਸਾਨੂੰ ਬਹੁਤ ਤੰਗ ਕਰਨ ਲੱਗ ਪਈ।
ਜੇ ਕਿਸੇ ਨੂੰ ਕਹੀਏ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਇਨਸਾਫ ਨਹੀਂ ਹੋਇਆ ਜੀ, ਕੋਈ ਗੱਲ ਨਹੀਂ ਜੀ, ਫਿਰ ਕੀ ਹੋ ਗਿਆ? ਫਿਰ ਇੱਕ ਸਿੰਬੋਲਿਕ ਮਸਲੇ, ਸਿੰਬੋਲਿਕ ਜਸਟਿਸ ਵਾਲਾ ਆ ਗਿਆ ਕਿ ਠੀਕ ਆ ਜੀ, ਬਾਹਲਾ ਤਾਂ ਨਹੀਂ, ਚਲੋ ਇੰਨਾ ਕੁ ਕਰ ਦਿੰਦੇ ਆ। ਗੁਰੂ ਘਰ ਦਾ ਇਤਿਹਾਸ ਦੇਖ ਲਈਏ, ਚਾਹੇ ਆਪਣਾ ਸਿੱਖ ਇਤਿਹਾਸ, ਦੋ ਇਤਿਹਾਸ ਸਾਡੇ ਸਾਹਮਣੇ ਆ। ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਸ਼ਹਿਨਸ਼ਾਹ ਤੱਕ, ਦੂਸਰਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਾਰਾ ਸ਼ੁਰੂ ਹੁੰਦਾ, ਜਿਹੜਾ ਲਗਾਤਾਰ ਚੱਲ ਰਿਹਾ। ਦੋਨਾਂ ਇਤਿਹਾਸਾਂ ਵਿੱਚ ਪਿਛਲੇ 50 ਸਾਲ ਤੋਂ ਪਹਿਲਾਂ ਤਾਂ ਇਹੋ ਜਿਹੀ ਆਪਾਂ ਕਦੇ ਗੱਲ ਨਹੀਂ ਸੀ ਸੁਣੀ ਜਿਹੋ ਜਿਹੀਆਂ ਹੁਣ ਗੱਲਾਂ ਕਰਦੇ ਆ ਆਪਾਂ। ਭਾਰਤੀ ਹਕੂਮਤੀ ਤੰਤਰ ਮੁਗਲਾਂ ਦੀ, ਅਫਗਾਨਾਂ ਦੀ ਜਾਂ ਅੰਗਰੇਜ਼ਾਂ ਦੀ ਜਾਂ ਹੋਰ ਸਾਰੇ ਹਾਕਮਾਂ ਦੀ ਇੱਕ ਤਰੀਕੇ ਨਾਲ ਇਹਨਾਂ ਸਾਰਿਆਂ ਦੀ ਜਿਹੜੀ ਝੰਡੀ ਆ ਨਾ, ਉਹ ਪੱਟ ਕੇ ਸਿੱਖਾਂ ਦੇ ਮਾਮਲੇ 'ਚ ਸਭ ਤੋਂ ਉੱਤੇ ਹੋ ਗਿਆ। ਕਿਵੇਂ? ਜਦੋਂ ਅੰਗਰੇਜ਼ਾਂ ਨੇ ਜ਼ੁਲਮ ਕੀਤਾ, ਅੰਗਰੇਜ਼ਾਂ ਨੇ ਵਿਰੋਧ ਕੀਤਾ, ਆਪਾਂ ਉਹਨਾਂ ਟਾਈਮ ਟਿਕੇ ਨਹੀਂ ਜਿੰਨਾ ਟਾਈਮ ਅੰਗਰੇਜ਼ ਨੂੰ ਭਜਾ ਨਹੀਂ ਲਿਆ। ਤੇ ਆਪਾਂ ਨੂੰ ਪਤਾ ਸੀ ਕਿ ਅੰਗਰੇਜ਼ ਜਿਹੜਾ ਹੈ ਉਹ ਹਾਕਮਾਂ ਤੇ ਅਸੀਂ ਉਹਦੇ ਗੁਲਾਮ, ਅਸੀਂ ਇਹ ਗੁਲਾਮੀ ਨਹੀਂ ਸਹਿਣ ਕਰਾਂਗੇ, ਕਿਉਂਕਿ ਸਿੱਖ ਜਾਂ ਬਾਗੀ ਹੁੰਦਾ ਜਾਂ ਬਾਦਸ਼ਾਹ ਹੁੰਦਾ। ਤੇ ਜਿਹੜੇ ਲੋਕ ਉਦੋਂ ਅੰਗਰੇਜ਼ੀ ਰਾਜ ਕੀ ਬਰਕਤੇ, ਇੱਕ ਪਰਚਾ ਜਿਹਾ ਹੁੰਦਾ ਸੀਗਾ, ਉਹ ਪੜ੍ਹ ਕੇ ਸੁਣਾਉਂਦੇ ਸੀ ਪਿੰਡਾਂ 'ਚ ਖੜ ਕੇ ਵੀ ਅੰਗਰੇਜ਼ਾਂ ਦਾ ਰਾਜ ਬੜਾ ਵਧੀਆ। ਅਸੀਂ ਉਹਨਾਂ ਨੂੰ, ਸਾਡੇ ਬਜ਼ੁਰਗ ਉਹਨਾਂ ਨੂੰ ਟੋਡੀ ਕਹਿ ਦਿੰਦੇ ਸੀਗੇ ਵੀ ਤੁਸੀਂ ਤਾਂ ਗਦਾਰ। ਤੇ ਅੱਜ ਸਾਡਾ ਹਾਲ ਕੀ ਹੈ? ਤੇ ਇਦੋਂ ਪਹਿਲਾਂ ਜਿਹੜੇ ਮੁਗਲਾਂ ਨਾਲ, ਪਠਾਣਾ ਨਾਲ ਜਾਂ ਕਿਸੇ ਨਾਲ ਵੀ ਸਾਡਾ ਪੇਚਾ ਪਿਆ, ਅਸੀਂ ਉਹਦੀ ਅਧੀਨਗੀ ਨਹੀਂ ਮੰਨੀ। ਜ਼ੁਲਮਾਂ ਵਾਲੀ ਤਾਂ ਗੱਲ ਹੀ ਹੱਦ ਹੀ ਮੁੱਕ ਗਈ ਨਾ। ਜੋ 18ਵੀਂ ਸਦੀ 'ਚ ਹੋਇਆ ਉਹ ਤਾਂ ਸਾਡੇ ਸਾਹਮਣੇ ਹੈਗਾ। 19ਵੀਂ ਸਦੀ ਦੇ ਵਿੱਚ ਕਿਹੜਾ ਘੱਟ ਹੋਇਆ? ਕਿਵੇਂ ਸਾਡੇ ਕੂਕੇ ਭਰਾਵਾਂ ਨੂੰ ਤੋਪਾਂ ਦੇ ਸਾਹਮਣੇ ਖੜੇ ਕਰ ਕਰਕੇ ਗੋਲਿਆਂ ਨਾਲ ਉਡਾਇਆ, ਔਰ ਉਹ ਅੰਗਰੇਜ਼ਾਂ ਦੇ ਖਿਲਾਫ ਲੜਦੇ ਹੋਏ ਜਾਂ ਹੋਰਨਾਂ ਦੁਸ਼ਟਾਂ ਦੇ ਖਿਲਾਫ ਲੜਦੇ ਹੋਏ ਸਾਡੇ ਪੁਰਖਿਆਂ ਨੇ ਜਿਹੜਾ ਇਤਿਹਾਸ ਸਿਰਜਿਆ, ਉਹ ਜੋ ਨਿਕਲਦਾ ਤਾਂ ਇਹ ਆ ਕਿ ਸਿੱਖ ਭਾਈ ਕਦੇ ਬੇਗੈਰਤੀ ਦੀ, ਗੁਲਾਮੀ ਦੀ ਨੀਵੀਂ ਪਾ ਕੇ ਨਹੀਂ ਕੱਢਦੇ, ਸਿੰਘ ਸ਼ੇਰ ਨੇ। ਤੇ ਆਪਾਂ ਨੂੰ ਬਣਾਇਆ ਕੀ ਜਾ ਰਿਹਾ ਕਿ ਤੁਹਾਡੇ ਜਿੰਨਾ ਮਰਜ਼ੀ ਛਿੱਤਰ ਫਿਰਦਾ ਹੋਵੇ, ਤੁਸੀਂ ਭਾਰਤ ਮਾਤਾ ਕੀ ਜੈ ਹੀ ਕਹਿਣੀ। ਉਹ ਜਿਹੜੇ ਇਜ਼ਰਾਈਲ ਵਾਲੇ ਥਿਓਡਲ ਹਰਜਰ ਦੀ ਕਹਾਣੀ ਸੁਣਾਉਂਦੇ ਆ, ਉਹ ਕਹਿੰਦੇ ਕਿਸੇ ਅਫਸਰ ਨੂੰ ਉੱਥੇ ਜਿਹੜਾ ਸੀਗਾ ਝੂਠੇ ਦੋਸ਼ ਲਾ ਕੇ, ਜਿਵੇਂ ਸ਼ਹੀਦ ਭਾਈ ਜਨਰਲ ਸਵੇਗ ਸਿੰਘ ਜਿਹੜੇ 1984 ਵਿੱਚ ਸ਼ਹੀਦ ਹੋਏ ਆ, ਉਹਨਾਂ ਤੇ ਹਲਕੇ ਜੇ ਝੂਠੇ ਜੇ ਮਨੋਕਲਪਤ ਦੋਸ਼ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਸੀ। ਉਵੇਂ ਕਿਸੇ ਯਹੂਦੀ ਨਾਲ ਉੱਥੇ ਜ਼ੁਲਮ ਹੋ ਰਿਹਾ ਸੀ ਅਫਸਰ ਨੂੰ, ਤੇ ਉਹਦੇ ਜਦੋਂ ਸਟਾਰ ਲਾ ਰਹੇ ਸੀ, ਉਹਨੂੰ ਜਲੀਲ ਕੀਤਾ ਜਾ ਰਿਹਾ ਸੀ, ਤਾਂ ਉਹ ਅਫਸਰ ਫੇਰ ਵੀ ਉੱਥੇ ਇਹੀ ਕਹਿ ਰਿਹਾ ਸੀਗਾ ਬਈ ਜਿਵੇਂ ਆਪਾਂ ਕਹੀਏ ਭਾਰਤ ਮਾਤਾ ਕੀ ਜੈ। ਉਸ ਮੁਲਕ ਨੂੰ, ਉਸ ਸਿਸਟਮ ਨੂੰ ਉਹ ਫੇਰ ਵੀ ਸਲਾਮੀਆਂ ਦੇ ਰਿਹਾ ਸੀ। ਇਵੇਂ ਹੀ ਹਰ ਉਹ ਗੁਲਾਮ ਜਿਹੜਾ ਉਸ ਸਿਸਟਮ ਨੂੰ ਹੀ ਮੱਥੇ ਟੇਕਦਾ ਫਿਰੇ, ਜਿਹੜਾ ਸਿਸਟਮ ਉਹਦੀ ਹੋਂਦ ਹਸਤੀ ਦਾ ਵੈਰੀ ਹੋਵੇ, ਉਹਨੂੰ ਜਲੀਲ ਕਰਦਾ ਹੋਵੇ, ਉਹ ਫਿਰ ਉਹ ਸੀਨ ਚੇਤੇ ਕਰ ਲਵੇ ਜਿਹੜਾ ਥਿਓਡਲ ਹਰਜਰ ਦੀ ਪ੍ਰੇਰਨਾ ਬਣਿਆ ਕਿ ਹੈ ਸਾਡੀ ਕੌਮ ਨਾਲ ਆਹ ਹੋ ਰਿਹਾ। ਤਾਂ ਸਾਡੀ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਕਰੋੜਾਂ ਲੋਕ ਨੇ, ਆ ਜਿਹੜੇ ਰਾਗੀ ਢਾਡੀ, ਕਥਾਕਾਰ, ਪ੍ਰਚਾਰਕ, ਪਿੰਡਾਂ ਦੇ ਮੋੜਾਂ ਤੇ ਬੈਠੇ ਹੋਏ ਸਧਾਰਨ ਜਿਹੇ ਦੇਸੀ ਬਾਬੇ, ਜਿਹੜੇ ਕੌਮ ਦੇ ਇਤਿਹਾਸ ਦੀ ਬਾਤ ਪਾਉਂਦੇ ਆ ਤੇ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਆ ਕਿ ਭਾਈ ਆਪਾਂ ਇਹ ਬਰਦਾਸ਼ਤ ਨਹੀਂ ਸਾਨੂੰ ਹੋਵੇਗਾ, ਆਪਾਂ ਨੂੰ ਕੁਝ ਕਰਨਾ ਚਾਹੀਦਾ। ਇਹ ਸਾਰੇ ਦੇ ਸਾਰੇ ਕੌਮ ਦੀ ਦੁਰਗਤੀ ਤੇ ਚਿੰਤਤ ਨੇ। ਇਹ ਸਾਰੇ ਦੇ ਸਾਰੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਬੇਸ਼ੱਕ ਵਾਹ ਨਹੀਂ ਚੱਲਦੀ, ਬੇਸ਼ੱਕ ਅਸੀਂ ਕਾਮਯਾਬ ਅਜੇ ਤੱਕ ਨਹੀਂ ਹੋ ਸਕੇ, ਪਰ ਜੰਗ ਜਾਰੀ ਹੈ। ਸਾਡੇ ਇੱਕ ਮਿੱਤਰ ਆ ਰਤਨਦੀਪ ਸਿੰਘ, ਉਹ ਇੱਥੇ ਜਦੋਂ ਗ੍ਰਿਫਤਾਰ ਹੋਣ ਤੋਂ ਬਾਅਦ ਵਿੱਚ ਪੁਲਿਸ ਨੇ ਉਹਨੂੰ ਪੇਸ਼ ਕੀਤਾ, ਜਦੋਂ ਅਦਾਲਤਾਂ 'ਚ ਕੇਸ ਕੋਈ ਚੱਲੇ, ਮੀਡੀਆ ਵਾਲਿਆਂ ਨੇ ਇੱਕ ਦਿਨ ਪੁੱਛ ਲਿਆ ਉਹਨੂੰ, ਕਹਿੰਦੇ ਜੀ ਤੁਸੀਂ ਕੀ ਸੋਚਦੇ ਹੋ? ਉਹ ਕਹਿੰਦਾ ਜੀ ਗੱਲ ਸਿੱਧੀ ਆ ਵੀ ਜੰਗ ਜੇ ਅਸੀਂ ਜਿੱਤੇ ਨਹੀਂ ਨਾ ਖਾਲਿਸਤਾਨ ਦੀ, ਅਸੀਂ ਹਾਰੇ ਨਹੀਂ, ਅਸੀਂ ਜੰਗ ਜਿਹੜੀ ਆ ਉਹ ਜਾਰੀ ਹੈ। ਹੁਣ ਜਿਹੜਾ ਤਬਕਾ ਇਸ ਸੰਘਰਸ਼ ਦੇ ਵਿੱਚ 1978 ਤੋਂ 84 ਤੱਕ ਜਾਂ 84 ਤੋਂ ਲੈ ਕੇ 95 ਤੱਕ ਜਾਂ 95 ਤੋਂ ਬਾਅਦ ਵਾਲੇ, ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਾਂ ਵਿਅਕਤੀ ਬਦਲ ਸਕਦੇ ਆ। ਸੰਘਰਸ਼ ਦੇ ਵਿੱਚ ਨਵੇਂ ਚਿਹਰੇ ਆ ਸਕਦੇ ਆ, ਨਵੀਆਂ ਜਥੇਬੰਦੀਆਂ ਬਣ ਸਕਦੀਆਂ ਤੇ ਤਰੀਕੇ ਵੀ ਬਦਲ ਸਕਦੇ ਆ। ਪਹਿਲਾਂ 1978 ਤੋਂ 84 ਤੱਕ ਕਿਸੇ ਹੋਰ ਤਰੀਕੇ ਨਾਲ ਗੱਲ ਕੀਤੀ ਗਈ ਹੈ, ਫਿਰ ਆਪਾਂ ਹਥਿਆਰਬੰਦ ਸੰਘਰਸ਼ ਵੀ ਲੜਿਆ, ਫਿਰ ਹੋਰ ਤਰੀਕੇ ਨਾਲ ਵੀ ਆਪਾਂ ਲੋਕਤੰਤਰੀ ਤਰੀਕੇ ਨਾਲ ਵੀ, ਜਮਹੂਰੀਅਤ ਤਰੀਕੇ ਨਾਲ ਗੱਲ ਕਰੋ ਜੀ, ਉਹ ਵੀ ਕਰ ਰਹੇ ਆ। ਪਰ ਕੋਈ ਹੋਰ ਨਵਾਂ ਤਰੀਕਾ ਵੀ ਆ ਸਕਦਾ, ਤਰੀਕੇ ਬਦਲੇ ਜਾ ਸਕਦੇ ਆ, ਪਰ ਇੱਕ ਚੀਜ਼ ਨਹੀਂ ਬਦਲੀ ਜਾ ਸਕਦੀ, ਉਹ ਹੈਗਾ ਨਿਸ਼ਾਨਾ।
ਬਾਰ ਬਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾਂ ਦੇ। ਸੋ ਕੌਮ ਦਾ ਜਿਹੜਾ ਨਿਸ਼ਾਨਾ ਮਿਥਿਆ ਹੋਇਆ ਉਹ ਹੈਗਾ ਖਾਲਿਸਤਾਨ। ਤੇ ਅੱਜ ਆਪਾਂ ਨੂੰ ਇਹ ਬੁਖਾਰ ਚੜਿਆ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੁਸਤਾਨ ਨੇ ਕਿਹਨੂੰ ਥਾਪਣਾ। ਇਹ ਮੁੱਖ ਮੰਤਰੀ ਜਿਸ ਸਿਸਟਮ ਨੇ ਥਾਪਣਾ ਉਹ ਸਿਸਟਮ ਨਾਲ ਲੜਨ ਦਾ ਦਾਅਵਾ ਵੀ ਕਰਦੇ ਆ ਤੇ ਉਸ ਸਿਸਟਮ ਦੇ ਮੁੱਖ ਮੰਤਰੀ ਬਣਨ ਦੀ ਸਾਨੂੰ ਚਿੰਤਾ ਬੜੀ ਹੈ। ਜੇ ਤਾਂ ਚਿੰਤਾ ਸਾਨੂੰ ਇਹ ਹੋਵੇ ਜਿਵੇਂ ਆਪਾਂ ਜੇਲ੍ਹ ਦੇ ਵਿੱਚ ਬੈਠੇ ਹੋਈਏ ਇਹ ਸੋਚਦੇ ਹੋਈਏ ਕਿ ਪਤਾ ਨਹੀਂ ਕਿਹੜਾ ਆਊਗਾ ਤੇ ਉਹਦੇ ਨਾਲ ਕਿਵੇਂ ਨਜਿੱਠਣਾ, ਫੇਰ ਤਾਂ ਗੱਲ ਕੋਈ ਹੋਰ ਆ। ਪਰ ਆਪਣੇ ਤਾਂ ਬੰਦੇ ਉਡੀਕ ਰਹੇ ਨੇ ਕਿ ਆਪਾਂ ਕੰਮ ਕੁਮ ਲੈਣੇ ਆ ਜੀ ਉਹਦੇ ਤੋਂ, ਜਿਹਦੀ ਸਰਕਾਰ ਬਣੂਗੀ। ਤੇ ਦੂਜੀਆਂ ਧਿਰਾਂ ਨਾਲ ਉਸ ਧਿਰ ਦੇ ਬੰਦਿਆਂ ਦਾ ਜੋ ਹਾਲ ਹੋਣਾ, ਮੰਨ ਲਓ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਹੁਮਤ ਲੈ ਜਾਂਦੀ ਆ ਜਾਂ ਕਿਸੇ ਨਾਲ ਰਲਾ ਕੇ ਕਿਸੇ ਧਿਰ ਨਾਲ ਸਰਕਾਰ ਬਣਨ ਜੋਗੀ ਹੋ ਜਾਂਦੀ ਹੈ, ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਸਿੱਖ ਨੇ ਨਾ ਉਹਨਾਂ ਨੇ ਫਿਰ ਬਾਕੀ ਸਿੱਖਾਂ ਦੀ ਜੋ ਦੁਰਗਤੀ ਕਰਨੀ ਹੈ ਉਹ ਸਾਡੇ ਸਾਹਮਣੇ ਹੈ। ਹੋਣਾ ਤਾਂ ਉਹਨਾਂ ਨੇ ਵੀ ਸਿੱਖ ਹੀ ਹੈ ਨਾ ਜੀ। ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਿੱਖਾਂ ਦੇ ਪੰਜਾਬ ਦੇ ਹਰ ਮਸਲੇ 'ਚ ਆਮ ਆਦਮੀ ਪਾਰਟੀ ਦਾ ਰਵੱਈਆ ਪੰਥ ਅਤੇ ਪੰਜਾਬ ਦੇ ਖਿਲਾਫ ਆ। ਪਰ ਜਿਹੜੇ ਪੰਥ ਅਤੇ ਪੰਜਾਬ ਦੇ ਵੱਡੇ ਝੰਡਾ ਪ੍ਰਧਾਨ ਬਣ ਕੇ ਆਮ ਆਦਮੀ ਪਾਰਟੀ 'ਚ ਬੜੇ ਫਿਰਦੇ ਆ, ਜੇ ਕਿਤੇ ਸਰਕਾਰ ਬਣ ਗਈ ਇਹਨਾਂ ਦੇ ਹੱਥ ਪੈ ਗਿਆ ਕੁਰਸੀ ਨੂੰ, ਇਹਨਾਂ ਦਾ ਤੁਸੀਂ ਉਹ ਦੇਖਿਓ ਵੀ ਕਰਦੇ ਕੀ ਨੇ। ਆ ਥੋੜੇ ਦਿਨ ਹੋਏ ਬੜੇ ਹਲਕੇ ਦਰਜੇ ਦੀਆਂ ਗੱਲਾਂ ਕਿ ਜੀ ਹੁਣ ਵੋਟਾਂ ਲੰਘ ਗਈਆਂ, ਹੁਣ ਨਹੀਂ ਤੁਸੀਂ ਕਹਿੰਦੇ ਹੈਗੇ ਵੀ ਕੇਜਰੀਵਾਲ ਜਿਹੜਾ ਹੈ ਉਹ ਛੇਤੀ ਭੁੱਲਰ ਨੂੰ ਰਿਹਾ ਕਰੇ। ਕਈ ਦਿਨ ਏਦਾਂ ਹੋਛੀਆਂ ਜੀਆਂ ਘਟੀਆਂ ਜੀਆਂ ਗੱਲਾਂ ਲਿਖਦੇ ਰਹੇ ਕਿ ਤੁਸੀਂ ਤਾਂ ਸਿਰਫ ਕੇਜਰੀਵਾਲ ਦੀਆਂ ਵੋਟਾਂ ਖਰਾਬ ਕਰਨ ਲਈ ਭੁੱਲਰ ਸਾਹਿਬ ਦੀ ਰਿਹਾਈ ਦੀ ਗੱਲ ਕਰਦੇ ਸੀ, ਉਹ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ। ਖੈਰ ਬਾਅਦ ਵਿੱਚ ਸਿਆਪਾ ਗਲ ਪੈ ਗਿਆ ਜਿੱਦਣ ਭੁੱਲਰ ਸਾਹਿਬ ਦੀ ਰਿਹਾਈ ਦਾ ਮਸਲਾ ਉਸ ਜਿਹੜਾ ਕੇਂਦਰੀ ਸੈਂਟੈਂਸ ਬੋਰਡ ਆ ਜਿਹੜਾ ਰਿਹਾਈਆਂ ਦੇ ਮਸਲੇ ਨੂੰ ਵਿਚਾਰਦਾ ਉਹਨੇ ਦੇਖਣਾ ਸੀ ਤੇ ਉਹ ਕੇਜਰੀਵਾਲ ਸਰਕਾਰ ਦਾ ਦਿੱਲੀ ਸਰਕਾਰ ਦਾ ਜਦੋਂ ਸਾਹਮਣੇ ਆਇਆ ਕਿ ਉਹਨਾਂ ਨੇ ਤਾਂ ਉਸ ਦਿਨ ਵਿਚਾਰਿਆ ਹੀ ਨਹੀਂ ਮਸਲਾ, ਫਿਰ ਇਹਨਾਂ ਨੂੰ ਗੱਲ ਨਾ ਆਵੇ। ਸੋ ਇਵੇਂ ਦੇ ਹੀ ਬਾਦਲ ਦਲ ਵਾਲੇ ਨੇ। ਵੈਸੇ ਤਾਂ ਚਲੋ ਕੋਈ ਚਮਤਕਾਰ ਹੀ ਹੋ ਸਕਦਾ ਜੇ ਇਹ ਇੱਥੇ ਲਿਖਦੇ ਆ ਲੋਕ ਵੀ ਡਾਇਨਾਸੌਰ ਤਾਂ ਮੁੜ ਕੇ ਆ ਸਕਦੇ ਆ, ਡਾਇਨਾਸੌਰ ਮੁੜ ਕੇ ਆ ਸਕਦੇ ਆ, ਪਰ ਬਾਦਲ ਦਲ ਸੱਤਾ ਤੇ ਨਹੀਂ ਆ ਸਕਦਾ। ਇਹ ਗੱਲਾਂ ਕੀਤੀਆਂ ਜਾਂਦੀਆਂ ਨੇ, ਇੱਥੋਂ ਤੱਕ ਕੀਤੀਆਂ ਜਾਂਦੀਆਂ ਨੇ ਵੀ ਜੇਕਰ ਕੋਈ ਤੁਹਾਨੂੰ ਜਲੀਲ ਕਰੇ, ਤੁਹਾਨੂੰ ਕੋਈ ਮਾੜਾ ਬੋਲੇ, ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰੇ, ਤਾਂ ਉਸ ਟਾਈਮ ਇਹ ਸੋਚਿਆ ਕਰੋ ਵੀ ਬਾਦਲ ਦਲ ਵਾਲੇ ਵੀ ਤਾਂ ਜਿਉਂਦੇ ਫਿਰਦੇ ਹੀ ਨੇ, ਉਹਨਾਂ ਨਾਲੋਂ ਵੱਧ ਦੁਰਗਤੀ ਕਿਹਦੀ ਹੋ ਸਕਦੀ ਹੈ। ਇਹੋ ਜਿਹੀਆਂ ਗੱਲਾਂ ਜਿਸ ਪਾਰਟੀ ਦੇ ਬਾਰੇ ਕੀਤੀਆਂ ਜਾਂਦੀਆਂ ਨੇ, ਰੱਬ ਨਾ ਕਰੇ ਕੱਲ ਕਲਾ ਨੂੰ ਕਿਤੇ ਉਹਨਾਂ ਨੂੰ ਕੁਰਸੀ ਮਿਲ ਜਾਵੇ, ਉਹ ਸੱਤਾ ਦੇ ਵਿੱਚ ਆ ਜਾਣ, ਤਾਂ ਉਹਦੇ ਕੇਡਰ ਦੀ, ਉਹਦੇ ਹਮਾਇਤੀਆਂ ਦੀ, ਸਮਰਥਕਾਂ ਦੀ ਜਿਹੜੀ ਬੋਲਬਾਣੀ ਹੋਣੀ ਆ ਉਹ ਵੀ ਫਿਰ ਪੰਥ ਦੇ ਤੇ ਸਿੱਖਾਂ ਦੇ ਨਿਸ਼ਾ ਕਰਾਉਣ ਵਾਲੀ ਹੋਣੀ ਆ ਕਿ ਤੁਸੀਂ ਹੈ ਕੀ ਚੀਜ਼ ਦੇਖਿਆ ਸੀ। ਤੇ ਏਦਾਂ ਐਵੇਂ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਸਿੱਖ ਨੇ ਉਹਨਾਂ ਨੇ ਘੱਟ ਨਹੀਂ ਕਰਨੀ, ਭਾਜਪਾ ਨਾਲ ਜੁੜੇ ਸਿੱਖ ਨੇ ਉਹਨਾਂ ਨੇ ਘੱਟ ਨਹੀਂ ਕਰਨੀ, ਔਰ ਇਹ ਸਾਰੇ ਦੇ ਸਾਰੇ ਸਿੱਖ ਉਹਨਾਂ ਦੇ ਖਿਲਾਫ ਨੇ ਜਿਹੜੇ ਪੰਥ ਅਤੇ ਪੰਜਾਬ ਦੀ ਗੱਲ ਕਰਦੇ ਹੋਣ। ਇਹ ਸਾਰੇ ਦੇ ਸਾਰੇ ਸਿੱਖ ਜਿਹੜੇ ਅੱਡ-ਅੱਡ ਸਿਆਸੀ ਦਲਾਂ ਦੇ ਹੱਥ ਟੋਕੇ ਬਣੇ ਹੋਏ ਨੇ, ਇਹ ਉਹਨਾਂ ਸਿੱਖਾਂ ਦੇ ਹੱਕ ਵਿੱਚ ਨੇ ਜਿਹੜੇ ਪੰਥ ਅਤੇ ਪੰਜਾਬ ਨੂੰ ਉਜਾੜ ਦੇਣਾ ਚਾਹੁੰਦੇ ਹੋ। ਇਹ ਉਸ ਸਿਸਟਮ ਦੇ ਝੰਡਾ ਪ੍ਰਧਾਨ ਨੇ ਜਿਹੜਾ ਪੰਜਾਬ ਨੂੰ ਤੇ ਪੰਥ ਨੂੰ ਉਜਾੜ ਸੁੱਟਣਾ ਚਾਹੁੰਦਾ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਲੋਕ ਚਰਚਾਵਾਂ ਤਾਂ ਇਹ ਸਾਡੀਆਂ ਬਣਦੀਆਂ ਨੇ ਕਿ ਆਪਾਂ ਇਹ ਚੋਂ ਨਿਕਲਣਾ ਕਿਵੇਂ ਆ, ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਆ ਕਿ ਇਹ ਨਾ ਕਹੋ ਕਿ ਆਪਾਂ ਫਸ ਗਏ, ਇਹ ਸੋਚੋ ਨਿਕਲਣਾ ਕਿਵੇਂ। ਹੁਣ ਗੱਲ ਤਾਂ ਸਾਡੀ ਇਹ ਹੋ ਚਾਹੀਦੀ ਹੈ, ਪਰ ਬਾਤ ਹੀ ਕੁਛ ਹੋਰ, ਗੱਲ ਹੀ ਕੋਈ ਹੋਰ ਬਣੀ ਪਈ ਹੈ। ਸਾਰਿਆਂ ਨੂੰ ਬੁਖਾਰ ਚੜਿਆ ਪਿਆ ਕਿ ਅਗਲਾ ਮੁੱਖ ਮੰਤਰੀ ਜਿਹੜਾ ਹੈ ਕਿਤੇ ਫਲਾਨਾ ਨਾ ਬਣ ਜੇ ਤੇ ਫਲਾਨਾ ਰਹਿ ਨਾ ਜਾਵੇ। ਭਾਈ ਜਿਹਨੂੰ ਤੁਸੀਂ ਚਾਹੁੰਦੇ ਹੋ ਨਾ ਉਹਨੂੰ ਬਣਾ ਦਿੰਦੇ ਆ। ਕਈਆਂ ਨੂੰ ਵਹਿਮ ਆ ਕਿ ਫਲਾਨਾ ਜੇ ਬਣ ਗਿਆ ਫਿਰ ਕੰਮ ਲੋਟ ਹੋ ਜਾਊ। ਮੈਂ ਇਹ ਗੱਲ ਆਪਦੀ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਚੋਟੀ ਦੇ ਖਾਲਿਸਤਾਨੀਆਂ ਨੂੰ ਚੁਣ ਕੇ ਐਮਐਲਏ ਚੁਣ ਦੋ, ਉਹਨਾਂ ਦਾ ਉਦੋਂ ਵੀ ਵੱਡਾ ਬੰਬ ਜਿਹਨੂੰ ਸਮਝਦੇ ਆ ਉਹਨੂੰ ਆਪਾਂ ਬਣਾ ਦੋ ਮੁੱਖ ਮੰਤਰੀ। ਜੇ ਉਹ ਵੀ ਤੁਹਾਡੀ ਝੋਲੀ 'ਚ ਕੁਛ ਪਾ ਜਾਵੇ ਇਸ ਸਿਸਟਮ 'ਚੋਂ ਤਾਂ ਮੈਨੂੰ ਫੜ ਲਿਓ। ਕਸ਼ਮੀਰ ਦੇ ਵਿੱਚ ਸਾਰੇ ਕਸ਼ਮੀਰੀਆਂ ਨੇ ਅਸੈਂਬਲੀ ਦੇ ਵਿੱਚ ਜੁਲਾਈ ਮਿਸ ਲਈ। ਮੇਰੀ ਵੈਸੇ ਅੰਗਰੇਜ਼ੀ ਕੋਈ ਬਹੁਤੀ ਵਧੀਆ ਨਹੀਂ, ਐਵੇਂ ਮਗਵੇਂ ਜੇ ਅੱਖਰਾਂ ਨਾਲ ਬੋਲਬਾਣੀ ਦਾ ਲਹਿਜਾ ਵੀ ਹੋ ਜਾ ਕਿਉਂਕਿ ਤੱਪੜ ਵਾਲੇ ਸਕੂਲਾਂ 'ਚ ਪੜ੍ਹੇ ਆ, ਪਰ ਪੰਥ ਦਾ ਦਰਦ ਵਾ। ਜਿਹੜੇ ਸਾਰੇ ਦੇ ਸਾਰਿਆਂ ਨੇ ਇੱਕ ਮੁੱਠਤਾ ਦੇ ਨਾਲ ਇੱਕ ਫੈਸਲਾ ਕੀਤਾ ਕਸ਼ਮੀਰ ਦੀ ਸਭਾ ਦੇ ਵਿੱਚ ਕਿ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੱਤਾ ਜਾਵੇ, ਸਵੈ ਨਿਰਣੇ ਦਾ ਹੱਕ। ਅਸੀਂ ਦੇਖਣਾ, ਸਾਨੂੰ ਵੋਟਾਂ ਪਵਾ ਕੇ ਸਾਨੂੰ ਕਿਸੇ ਤਰੀਕੇ ਨਾਲ ਵੀ ਕਸ਼ਮੀਰ ਨਹੀਂ, ਕਸ਼ਮੀਰ ਪੰਜਾਬ ਨਾਲ ਰਹੇ ਜਾਂ ਕਿਵੇਂ, ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ। ਅਗਲਿਆਂ ਨੇ ਇਹ ਜਿਹੜਾ ਸੀ ਜਦੋਂ ਮਤਾ ਪਾਇਆ ਨਾ ਉਹ 2 ਵਾਰ ਕਹਿੰਦੇ ਆ ਪਿਆ। ਉਹ ਪਤਾ ਨਹੀਂ ਦਿੱਲੀ ਦੀ
ਕਿਹੜੇ ਬੌਸ ਦੀ ਕਿਹੜੀ ਡਸਟਬਿਨ ਗੰਦੇ ਕਾਗਜ਼ਾਂ ਵਾਲੀ ਟੋਕਰੀ ਵਿੱਚ ਪਿਆ ਹੋਣਾ ਉਹ ਮਤਾ, ਜਿਹੜਾ ਇੱਥੇ ਕਸ਼ਮੀਰ ਦੇ ਸਾਰੇ ਆਵਾਮ ਦੀ ਮਨ ਦੀ ਭਾਵਨਾ ਦੀ ਤਰਜਮਾਨੀ ਕਰਦਾ। ਇਵੇਂ ਹੀ ਪੰਜਾਬ ਦੇ ਲੋਕ ਪਹਿਲਾਂ ਤਾਂ ਕਰੋੜਾਂ ਰੁਪਈਆ ਖਰਚ ਕੇ ਇੰਨੀ ਵੱਡੀ ਗਿਣਤੀ ਵਿੱਚ ਐਮਐਲਏ ਬਣਾਉਣ, ਜਿਹੜੇ ਪੰਥ ਦਰਦੀ ਹੋਣ ਤੇ ਖਾਲਿਸਤਾਨੀ ਹੋਣ, ਤੇ ਉਹਨਾਂ ਨੂੰ ਫਿਰ ਸਰਕਾਰ ਬਣਾਉਣ ਦਾ ਮੌਕਾ ਮਿਲੇ, ਉਹ ਫਿਰ ਮੁੱਖ ਮੰਤਰੀ ਬਣਾਉਣ, ਫਿਰ ਉਹ ਅੰਦਰ ਬਹਿ ਕੇ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਨ ਤੇ ਕੋਈ ਵੀ ਬੰਦਾ ਉਸ ਮਤੇ ਦਾ ਵਿਰੋਧ ਨਾ ਕਰੇ, ਦੂਜੀਆਂ ਪਾਰਟੀਆਂ ਦੇ ਲੀਡਰ ਜਾਂ ਤਾਂ ਆਪ ਹੀ ਨਾ ਆਉਣ ਵੀ ਅਸੀਂ ਤਾਂ ਇਹ ਗੱਲ ਦਾ ਹਿੱਸਾ ਹੀ ਨਹੀਂ ਬਣਨਾ, ਨਾ ਹੱਕ ਨਾ ਖਿਲਾਫ, ਜਾਂ ਕੋਈ ਹੋਰ ਕੁੱਲ ਹੋਣਾ। ਅੱਗੇ ਜਦੋਂ ਇਹ ਮਤਾ ਪਾਸ ਹੋ ਜੂ ਉਦੋਂ ਬਾਅਦ 10 ਸਾਲ ਬੈਠੇ ਨਾ, ਜਿਵੇਂ ਊਠ ਦੇ ਬੁੱਲ ਨੂੰ ਡੇਕੀ ਦਾ ਹੁੰਦਾ ਉਵੇਂ ਡੇਕੀ ਚੱਲੋ ਵੀ ਦਿੱਲੀ ਤੋਂ ਕੁਛ ਆਊਗਾ। ਉਹਨਾਂ ਨੇ ਕਹਿਣਾ ਸਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਚੀਜ਼ ਕੀ ਹੈ, ਇਹ ਤਾਂ ਜਾਣਦੇ ਹੀ ਨਹੀਂ ਤੁਹਾਨੂੰ ਗੱਲ ਕੀ ਹੈ। ਤੋ ਜਿਹੜਾ ਇਸ ਸੱਚ ਨੂੰ ਪ੍ਰਵਾਨ ਕਰਨ ਤੋਂ ਆਪਣਾ ਬਚਦੇ ਫਿਰਦੇ ਆ, ਭੱਜਦੇ ਫਿਰਦੇ ਆ, ਤੇ ਅਸਲੀ ਸਮੱਸਿਆ ਹੀ ਇਹ ਹੈ। ਆਪਾਂ ਇਸ ਸਿਸਟਮ ਦੇ ਅੰਦਰੋਂ ਹੱਲ ਲੱਭਦਿਆਂ ਨੇ ਵੀ ਆਪਾਂ ਐ ਕਰ ਲਈਏ ਉਹ ਕਰ ਲਈਏ, ਆਪਦੀ ਸਾਰੀ ਲੜਾਈ ਦਾ ਉਹ ਹੱਥਾ ਹੀ ਵਿਗਾੜਦੇ ਆ। ਅੱਜ ਦਾ ਸਿੱਖ ਯੂਥ ਆ ਜਿਹੜਾ, ਉਹਦੇ 'ਚ ਬੜਾ ਗੁੱਸਾ, ਬੜਾ ਰੋਸ ਆ। ਆਪਾਂ ਨੂੰ ਸਭ ਨੂੰ ਪਤਾ ਕਿ ਆਪਣੇ ਬੱਚੇ ਨੇ, ਆਪਣੇ ਭਰਾ ਭਤੀਜੇ ਨੇ, ਇਹਨਾਂ ਸਭ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਈ ਦੀਪ ਸਿੱਧੂ ਦੇ ਭੋਗ ਵਾਲੇ ਦਿਨ ਜੋ ਜਜ਼ਬਾ ਦਿਖਾਇਆ, ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਏ। ਮੈਨੂੰ ਯਾਦ ਆ, ਔਰ ਸਾਰੇ ਚਰਚਾ ਵੀ ਕਰ ਰਹੇ ਆ ਸੋਸ਼ਲ ਮੀਡੀਆ ਤੇ, ਕਿ ਭਾਈ ਜੁਗਰਾਜ ਸਿੰਘ ਤੂਫਾਨ ਦੇ ਚਲਾਣੇ ਤੋਂ, ਸ਼ਹੀਦੀ ਤੋਂ ਬਾਅਦ ਵਿੱਚ ਏਡਾ ਦਾ ਇਕੱਠ ਹੋਇਆ ਸੀ। ਸੱਚੀ ਗੱਲ ਹੈ। ਚਲੋ ਅੱਜ ਦੇ ਯੂਥ ਨੂੰ ਭਾਈ ਦੀਪ ਸਿੱਧੂ ਤੋਂ ਪ੍ਰੇਰਨਾ ਮਿਲਦੀ ਆ ਤੇ ਉਹ ਪੰਥ ਲਈ, ਕੌਮ ਲਈ ਕੁਝ ਕਰਨਾ ਕਰਾਉਣਾ ਚਾਹੁੰਦੇ ਆ, ਤਾਂ ਇਹਨਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਕੁਝ ਆ ਰਿਹਾ। ਇਹਨੂੰ ਸੁਣਨਾ ਪਊਗਾ। ਅੱਜ ਦੇ ਯੂਥ ਨੂੰ ਸਾਨੂੰ ਸਮਝਣਾ ਪਊਗਾ ਕਿ ਉਹ ਕਿਹੜੀ ਸ਼ਖਸੀਅਤ ਦੇ ਜਾਂ ਕਿਹੜੀ ਗੱਲ ਦੇ ਉਹ ਕਿਉਂ ਖਿਲਾਫ। ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਇਤਰਾਜ਼ ਨੇ ਕਿ ਜੀ ਅੱਜ ਦਾ ਜਿਹੜਾ ਨਵਾਂ ਖਾਲਿਸਤਾਨੀ ਯੂਥ ਆ, ਵੀ ਇਹ ਸਾਰੇ ਦੇ ਸਾਰੇ ਨੌਜਵਾਨ ਜਿਹੜੇ ਨੇ, ਇਹ ਆਹ ਕਹਿੰਦੇ ਆ, ਉਹ ਕਹਿੰਦੇ ਆ, ਪਰ ਉਹ ਕਿਉਂ ਕਹਿੰਦੇ ਆ? ਉਹ ਸਾਡੇ ਨੇ, ਅਸੀਂ ਉਹਨਾਂ ਦੇ ਆ। ਪਿਛਲੀ ਪੀੜ੍ਹੀ ਨੇ ਖਾਲਿਸਤਾਨ ਦੇ ਝੰਡੇ ਨੂੰ, ਖਾਲਿਸਤਾਨ ਦੇ ਸੁਪਨੇ ਨੂੰ ਬਰਕਰਾਰ ਰੱਖਿਆ, ਤੇ ਇਹ ਗੱਲ ਕਿ ਮੁੱਢ ਤੇ ਬੀਤੀ ਹੈ जुल्मों सितम सहते हुए, शर्म सी आती है इस वतन को बदल कहते हुए, ਇਹ ਗੱਲ ਉਹਨਾਂ ਨੇ ਅਗਲੀ ਪੀੜ੍ਹੀ ਤੱਕ ਲੈ ਆਈ। ਚਲੋ ਜਿਹੜਾ ਪਿਛਲੀ ਪੀੜ੍ਹੀ ਵੇਲੇ ਮਾਹੌਲ ਸੀ, ਜਿਹੋ ਜਿਹਾ ਉਹਨਾਂ ਨੂੰ ਸਮਾਜ ਵਿੱਚੋਂ ਮਿਲ ਰਿਹਾ ਸੀਗਾ, ਹਮਾਇਤ, ਸਪੋਰਟ ਮਿਲ ਰਹੀ ਸੀ, ਉਹੋ ਜਿਹਾ ਉਹਨਾਂ ਨੇ ਮੂੰਹ ਸਿਰ ਬਣਾ ਕੇ ਗੱਲ ਜਾਰੀ ਰੱਖੀ। ਤੇ ਅੱਜ ਇੱਕ ਮਾਹੌਲ ਇਹੋ ਜਿਹਾ ਬਣਿਆ ਲੱਗਦਾ, ਜਿਹਦੇ ਵਿੱਚ ਅੱਜ ਦੀ ਜਵਾਨੀ ਨੂੰ ਜਾਂ ਅੱਜ ਦੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜਿਹੜੇ ਲੋਕ 1995 ਤੋਂ ਬਾਅਦ ਮੈਦਾਨ ਵਿੱਚ ਆਏ, ਉਹਨਾਂ ਨੇ ਤਾਂ ਕੀਤਾ ਹੀ ਕੱਖ ਨਹੀਂ, ਬਸ ਹੁਣ ਅਸੀਂ ਆਏ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬਹੁਤ ਸਾਰੇ ਭੈਣ ਭਰਾ ਸਾਡੇ ਮਿਲ ਜਾਂਦੇ ਨੇ, ਜਿਨ੍ਹਾਂ ਨੂੰ 1995 ਤੋਂ ਬਾਅਦ ਵਿੱਚ ਜ਼ਫਰ ਜਾਲਣ ਵਾਲਿਆਂ ਦੇ ਬਾਰੇ ਬਹੁਤ ਉਹਨਾਂ ਦੇ ਵਿਚਾਰ ਨੈਗੇਟਿਵ ਨੇ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਦੋਂ ਪੂਰੀਆਂ ਖਿਲਾਫ ਹਨੇਰੀਆਂ ਵਗ ਰਹੀਆਂ ਸੀ, ਜਦੋਂ ਲਾਸ਼ਾਂ ਦੇ ਢੇਰ ਲਗਾਏ ਜਾ ਚੁੱਕੇ ਸੀ, ਜਦੋਂ ਪੰਜਾਬ ਦੇ ਵਿੱਚ ਪੰਥ ਦੀ, ਪੰਜਾਬ ਦੀ ਗੱਲ ਕਰਨ ਲਈ ਕੋਈ ਤਿਆਰ ਨਹੀਂ ਸੀ, ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਸਰੀਰਾਂ ਨੇ ਗੱਲ ਜਾਰੀ ਰੱਖੀ ਹੈ, ਉਹਨਾਂ ਤੋਂ ਕੋਈ ਨਹੀਂ ਮੰਜ਼ਿਲ ਸਾਰ ਹੋਈ, ਜਾਂ ਉਹ ਬਹੁਤ ਵੱਡੀ ਤੁਹਾਡੀ ਰੀਝ ਅਨੁਸਾਰ, ਕੌਮ ਦੀ ਅਨੁਸਾਰ ਕੋਈ ਸੁਪਨਾ ਪੂਰਾ ਨਹੀਂ ਕਰ ਸਕੇ, ਇਹ ਗੱਲ ਆਪਦੀ ਥਾਂ ਤੇ ਆ। ਪਰ ਉਹ ਤੁਰਦੇ ਰਹੇ ਨੇ, ਉਹਨਾਂ ਨੇ ਸਫ਼ਰ ਜਿਹੜਾ ਉਹ ਮੁੱਕਣ ਨਹੀਂ ਦਿੱਤਾ। ਇਹ ਨਹੀਂ ਕਹਿਣ ਜੋਗਾ ਕੀਤਾ ਕਿ ਇਤਿਹਾਸ ਲਿਖੇ ਕਿ 1995 ਤੋਂ ਬਾਅਦ ਕੋਈ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰਦਾ। ਸੋ ਬੀਤੇ ਦੌਰ ਦੇ ਨਾਇਕਾਂ ਨੂੰ, ਘਟਨਾਵਾਂ ਨੂੰ, ਵਰਤਾਰਿਆਂ ਨੂੰ, ਜਥੇਬੰਦੀਆਂ ਨੂੰ ਉਹਨਾਂ ਦਾ ਬਣਦਾ ਅਦਬ ਸਤਿਕਾਰ ਦੇ ਕੇ ਅੱਗੇ ਵਧਣਾ ਚਾਹੀਦਾ। ਅੱਜ ਦੀ ਸਿੱਖ ਜਵਾਨੀ ਦੀਪ ਸਿੱਧੂ ਤੋਂ ਬਾਅਦ ਵਿੱਚ ਇੱਕ ਅੰਗੜਾਈ ਅਸਲੀ ਕੰਮ ਉਹ ਇੱਥੇ ਬੜਾ ਸੋਹਣੇ ਤਰੀਕੇ ਨਾਲ ਚੱਲ ਰਿਹਾ ਕਿ ਥਾਂ ਥਾਂ ਦੇ ਉੱਤੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰਨਾਂ ਢੰਗ ਤਰੀਕਿਆਂ ਰਾਹੀਂ ਕੌਮ ਦੀ ਜਵਾਨੀ ਹੈ ਜਿਹੜੀ, ਉਹ ਆਪਦੇ ਗੁੱਸੇ ਨੂੰ, ਆਪਦੇ ਅੰਦਰਲੇ ਰੋਹ ਨੂੰ ਕਿ ਇਹ ਸਥਿਤੀ ਸਾਨੂੰ ਮਨਜ਼ੂਰ, ਉਹਨੂੰ ਪ੍ਰਗਟਾ ਵੀ ਰਹੀ। ਔਰ ਇਹ ਚੀਜ਼ ਨੂੰ ਵੈਲਕਮ ਕਰਨਾ ਚਾਹੀਦਾ, ਜੀ ਆਇਆਂ ਕਹਿਣਾ ਚਾਹੀਦਾ। ਪੁਰਾਣੀ ਅਤੇ ਨਵੀਂ ਖਾਲਿਸਤਾਨੀ ਧਿਰ ਦੇ ਵਿੱਚ ਕੋਈ ਵਿਰੋਧ ਜਾਂ ਤਕਰਾਰ ਦੀ ਬਜਾਏ ਸਹਿਯੋਗ ਹੋਣਾ ਚਾਹੀਦਾ। ਜਿਹੜੇ ਸ਼ੰਕੇ ਅਤੇ ਸਵਾਲ ਨੇ ਉਹ ਵੀ ਅਸੀਂ ਲਈਏ, ਉਹਨਾਂ ਨੂੰ ਵੀ ਆਪਾਂ
ਦੇਖੀਏ ਕਿ ਉਹ ਕੀ ਕਹਿੰਦੇ ਆ ਤੇ ਪੁਰਾਣੀ ਪੀੜ੍ਹੀ ਦੇ ਤਜਰਬੇ ਕਿ ਸਾਨੂੰ ਜਿਹੋ ਜਿਹਾ ਮਾਹੌਲ ਮਿਲਿਆ ਸੀ ਅਸੀਂ ਉਹਦੇ ਵਿੱਚ ਜੋ ਸਭ ਤੋਂ ਬੈਟਰ ਦੇ ਸਕਦੇ ਸੀ ਦਿੱਤਾ। ਤੇ ਜੇਕਰ ਸਾਡੇ ਤੋਂ ਕੋਈ ਕਮੀ ਪੇਸ਼ੀ ਰਹੀ ਆ ਤਾਂ ਉਹਦੇ ਲਈ ਅਸੀਂ ਇਹ ਸਮਝ ਸਕਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਵਧੀਆ ਮਾਹੌਲ ਹੁੰਦਾ, ਜ਼ਿਆਦਾ ਵਧੀਆ ਸਾਧਨ ਹੁੰਦੇ, ਅਸੀਂ ਜ਼ਿਆਦਾ ਵਧੀਆ ਕਰ ਪਾਉਂਦੇ। ਪਰ ਕੋਈ ਗੱਲ ਨਹੀਂ, ਅਸੀਂ ਜੋ ਕੀਤਾ ਸੋ ਕੀਤਾ, ਹੁਣ ਤੁਹਾਡੀ ਵਾਰੀ ਆ। ਸੋ ਤੁਹਾਡੇ ਤੋਂ ਬਾਅਦ ਕੋਈ ਹੋਰ ਆ, ਉਸ ਤੋਂ ਬਾਅਦ ਕੋਈ ਹੋਰ ਆਊਗਾ। ਇਹ ਜਿੰਨਾ ਟਾਈਮ ਕੌਮ ਜਿਹੜੀ ਆਪਦੇ ਮਿੱਥੇ ਹੋਏ ਨਿਸ਼ਾਨੇ ਨੂੰ ਪੂਰਾ ਨਹੀਂ ਕਰ ਲੈਂਦੀ, ਗੁਲਾਮੀ ਦੇ ਸੰਗਲ ਕੋਲੋਂ ਲੈ ਨਹੀਂ ਜਾਂਦੀ, ਜੰਗ ਤਾਂ ਜਾਰੀ ਰਹਿਣੀ ਆ। ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਸ ਨੌਜਵਾਨ ਪੀੜ੍ਹੀ ਵੱਲ ਧਿਆਨ ਦੇਣ ਦੀ ਲੋੜ ਆ, ਜਿਹੜੀ ਜੇ ਕੌਮ ਦੀ ਗੱਲ ਕਰਨਾ ਚਾਹੁੰਦੀ ਹੈ ਤਾਂ ਸਾਡੇ ਹੱਕਦਾਰ ਆ ਉਹ ਸਮਾਜ ਦੇ ਵਿੱਚੋਂ, ਸਾਡੇ ਉਹ ਸਾਰਿਆਂ ਦੇ ਹਮਾਇਤੀ। ਪਰ ਨਾਲ ਦੀ ਨਾਲ ਦਿੱਲੀ ਦੀਆਂ ਉਹਨਾਂ ਗਲਤ ਨੀਤੀਆਂ ਦਾ ਉਹ ਸ਼ਿਕਾਰ ਨਾ ਹੋ ਜਾਵੇ, ਇਹ ਵੀ ਸਾਡੀ ਜ਼ਿੰਮੇਵਾਰੀ। ਜਿਵੇਂ ਪਹਿਰੇਦਾਰ ਪਹਿਰੇਦਾਰੀ ਕਰਦਾ ਨਾ, ਚੌਕੀਦਾਰ ਚੌਕੀਦਾਰੀ ਕਰਦਾ, ਉਵੇਂ ਸਾਨੂੰ ਪੰਥਕ ਹਿੱਤਾਂ ਦੀ, ਪੰਥਕ ਜਜ਼ਬਾਤਾਂ ਦੀ ਪਹਿਰੇਦਾਰੀ ਕਰਨ ਦੇ ਨਾਲ ਨਾਲ ਸਾਡੀ ਕੌਮ ਦੀ ਜਵਾਨੀ ਦੀ ਪਹਿਰੇਦਾਰੀ ਕਰਨੀ ਚਾਹੀਦੀ ਆ। ਚੇਤੇ ਕਰੋ ਕਿ ਕਿਵੇਂ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੇ ਬਾਰੇ ਇੱਕ ਫਿਲਮ ਬਣਾਉਣ ਦਾ ਇਹਨਾਂ ਦਿਨਾਂ 'ਚ ਵੀ ਮਸਲਾ ਉੱਠਿਆ ਹੋਇਆ, ਕਈ ਭਰਾਵਾਂ ਦੀ ਰਾਏ ਆ ਕਿ ਇਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਜਿਹੜੀ ਆ ਉਹ ਨਹੀਂ ਬਣਾਉਣੀ ਚਾਹੀਦੀ, ਤੇ ਬਹੁਤ ਸਾਰਿਆਂ ਦਾ ਇਹ ਵੀ ਆ, ਪਰਿਵਾਰ ਖਾਸ ਤੌਰ ਤੇ ਕਹਿੰਦਾ ਹੈ ਕਿ ਬਣਨੀ ਚਾਹੀਦੀ ਆ। ਖੈਰ ਉਹ ਵਿਵਾਦ ਆਪਦੀ ਥਾਂ ਤੇ ਆ। ਭਾਈ ਜਸਵੰਤ ਸਿੰਘ ਖਾਲੜਾ ਨੇ ਕੀ ਕੀਤਾ ਸੀ? ਉਹਨੇ ਉਹ ਪੰਜਾਬ ਦੇ ਹਜ਼ਾਰਾਂ ਜਿਹੜੇ ਗਾਇਬ ਕਰ ਦਿੱਤੀਆਂ ਜਾਂ ਲਾਵਾਰਸ ਕਹਿ ਕੇ ਜਿਨ੍ਹਾਂ ਨੂੰ ਖੋਹ ਦਿੱਤਾ ਗਿਆ, ਉਹਨਾਂ ਸਿੱਖਾਂ ਦੀ, ਪੰਜਾਬੀਆਂ ਦੀ ਗੱਲ ਕੀਤੀ। ਸੋ ਅਗਲੀ ਜਿਹੜੀ ਸਾਡੀ ਪੀੜ੍ਹੀ ਆ, ਅਗਲੀ ਜਿਹੜੀ ਸਾਡੀ ਜਵਾਨੀ ਆ, ਅਸੀਂ ਉਹਨੂੰ ਇਸ ਤਰ੍ਹਾਂ ਬਿਰਤਾ ਦੇ ਮੂੰਹ 'ਚ ਪੈਂਦਾ ਨਹੀਂ ਦੇਖ ਸਕਦੇ। ਪਰ ਇਹ ਵੀ ਨਹੀਂ ਵੀ ਅਸੀਂ ਜਿਹੜਾ ਹੈਗਾ ਸੰਘਰਸ਼ ਨੂੰ ਰੋਕਣਾ ਜਾਂ ਸੰਘਰਸ਼ ਨੂੰ ਅੱਗੇ ਵਧਣ ਨਹੀਂ ਦੇਣਾ, ਨਹੀਂ, ਬਿਲਕੁਲ ਨਹੀਂ। ਅਸੀਂ ਉਹ ਢੰਗ ਤਰੀਕੇ ਲੱਭੀਏ ਜਿਨ੍ਹਾਂ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਵੱਧ ਤੋਂ ਵੱਧ ਫਾਇਦਾ ਹੋਵੇ। ਸਾਨੂੰ ਇਸ ਸਾਰੇ ਬਣੇ ਹੋਏ ਮਾਹੌਲ ਦੇ ਵਿੱਚੋਂ ਸਾਨੂੰ ਨਵੇਂ ਆਗੂਆਂ ਦੀ, ਨਵੀਆਂ ਜਥੇਬੰਦੀਆਂ ਦੀ ਤੇ ਸਿੱਖ ਕੌਮ ਦੇ ਉਹਨਾਂ ਹੀਰਿਆਂ ਦੀ ਕਦਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਪੰਥ ਅਤੇ ਪੰਜਾਬ ਲਈ ਲੜਨਾ। ਸਾਡੇ ਲਈ ਅਫਸੋਸ ਵਾਲੀ ਗੱਲ ਆ ਕਿ ਸਾਨੂੰ ਚਿੰਤਾ ਇਹ ਹੋਈ ਪਈ ਆ ਕਿ ਅਗਲਾ ਮੁੱਖ ਮੰਤਰੀ ਕੌਣ ਬਣ ਜਾਏ। ਖੈਰ, ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਕੌਮ ਨੂੰ ਸਮੱਤ ਬਖਸ਼ਣ। ਮੁੱਖ ਮੰਤਰੀ ਬਣਨ ਦਾ ਫਿਕਰ ਹੁਣ ਛੱਡ ਕੇ ਸਾਡੀ ਕੌਮ ਆਪਦੀ ਹੋਂਦ ਹਸਤੀ ਦਾ ਫਿਕਰ ਕਰੇ ਤੇ ਗੱਜ ਵੱਜ ਕੇ ਆਖੇ ਕਿ ਇਹ ਸਾਡੀ ਹੋਂਦ ਦੀ ਲੜਾਈ। ਅੱਜ ਵੀ ਕਾਫੀ ਕਰ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।